अस्सलामु अलैकुम। वालेकुम अस्सलाम। कैसे हो आप सब? ठीक ठाक। दानिश अब्बास फैसल फरीद। वेल डन। I am in Gunudgi. व्हाट गुनूदगी? Yes, I am in Gunudgi this time. Full time Gunudgi. And I am Chole. मुस्ती से है Chole, I am on Chole. Still Chole आ रहे हैं। चिट्टे चोले। Yeah. ਸੀ ਵਿਦਰ ਪਤਾ ਕੀ ਗੱਲ ਉਸਤਾਦ ਜੀ ਦੇਖੋ ਅਸੀਂ ਜਾਣਾ USA ਉਹਦੇ ਵਾਸਤੇ ਥੋੜਾ ਜਿਹਾ ਅਲਰਟ ਇੰਗਲਿਸ਼ ਆਣੀ ਚਾਹੀਦੀ ਹੈ ਮੈਂ ਇਸ I ਪਰੇਸ਼ਾਨੀ will already try best my English speaking. ਮੇਰੀ ਨਹੀਂ ਵੈਰੀ ਨਾਈਸ। Yes. ਮੇਰੀ ਨਹੀਂ ਹੈ ਨਾ ਬੈਸਟ ਸਾਜ ਜੀ ਤੁਸੀਂ ਵਾਕਈ ਇੰਗਲਿਸ਼ ਬੋਲ ਲੈਂਦੇ ਹੋ ਨਾ? Yes, I am also. ਅੱਛਾ ਜੀ ਉਥੋਂ 에어ਪੋਰਟ ਤੇ ਉਤਰਨਾ ਜਦੋਂ ਅਸੀਂ USA ਤੇ ਸਭ ਤੋਂ ਪਹਿਲੇ ਕੀ ਕਹਿਣਾ ਹੈ? Allah de naam de. God bless you. For God, $5 give me, please. I am hungry. ਉਹ ਵੈਰੀ ਯਾਨੀ ਇਦਾਂ ਕਹਿਣਾ ਵਾ ਕਿ $5 ਮੈਨੂੰ ਦੇ ਮੈਂ ਤੈਨੂੰ ਦੁਆਵਾਂ ਦੇਵਾਂਗਾ। ਹਾਂ। ਠੀਕ ਹੋ ਗਿਆ। ਨਹੀਂ ਤੇ ਜਹਾਜ਼ ਤੇ ਜਦੋਂ ਬਹਿਣਾ ਵੇ ਤੇ ਉਹ ਜਦੋਂ ਸੀਟ ਬੈਲਟ ਲਾਣਾ ਤੇ ਉਹਨੂੰ ਇੰਗਲਿਸ਼ ਚ 에ਅਰ ਹੋਸਟਲ ਨੂੰ ਕਿੱਦਾਂ ਕਵਾਂਗੇ ਮੈਨੂੰ ਕੁਝ ਦੇ ਖਾਣ ਨੂੰ ਬੇਵਕੂਫਾ ਨੂੰ ਤੂੰ ਸਿੰਪਲ ਉੱਥੇ ਜਾ ਕੇ ਨਾ ਬਹੁਤੀ ਲੰਮੀ ਚੌੜੀ ਸਸਟੈਂਸ ਵਾਲੀ ਨਹੀਂ ਇੰਗਲਿਸ਼ ਬੋਲਣੀ, ਉਹ ਥੋੜੀ ਬਹੁਤ ਵੀ ਸਮਝ ਜਾਂਦੇ ਆ। ਕਿੱਦਾਂ ਸ਼ਾਰਟ ਤੂੰ ਉਹਨੂੰ ਕਹਿਣਾ ਵਾ ਕਿ ਪਲੀਜ਼ ਫੂਡ ਟੇਕਨ ਮੀ। ਬਸ ਵਾਹ ਯਾਰ ਤਾੜੀਆਂ। ਫੂਡ ਟੇਕਨ ਉਹਨੂੰ ਕਹਿਣਾ ਕਿ ਪਹਿਲੇ ਉਹਨੂੰ ਪੁੱਛਣਾ ਵਾ ਕਿ ਵਾਟ ਇਜ਼ ਕਿ ਕਿਆ ਹੈ। ਓ ਵਾਓ ਇਹ ਤਾਂ ਮੈਨੂੰ ਪਤਾ ਉਸਤਾਦ ਜੀ ਹਾਂ ਤੇ ਬਸ ਉਸ ਤੋਂ ਬਾਅਦ ਉਹਨੂੰ ਕਹਿਣਾ ਕਿ ਉਹ ਕਵੇ ਮੈਨੂੰ ਕਿ ਨਹਾਰੀ ਹੈ ਬੀਫ ਕਬਾਬ ਨੇ ਪਾਏ ਨੇ ਚਾਵਲ ਨੇ ਤੇ ਮੈਂ ਉਹਨੂੰ ਚਾਵਲਾਂ ਦਾ ਕਹਿਣਾ ਹੈ ਕਿੱਦਾਂ ਕਹੂੰਗਾ? ਵਾਹ ਤੂੰ ਵਾਰਸ ਨਹਿਰੀ ਵਾਲਿਆਂ ਦੇ ਜਹਾਜ਼ ਸਫ਼ਰ ਕਰ ਜਹਾਜ਼ ਰੀਵਲ ਰੋਡ ਤੇ ਖੜਾ ਦੱਸ ਯਾਰ। ਨਹੀਂ ਉਹਨੂੰ ਮੈਂ ਕਹਿਣਾ ਕਿ ਵੀ ਮੈਂ ਇਹ ਖਾਣਾ ਹੈ ਮੈਂ ਹਾਂ ਤੂੰ ਉਹਨੂੰ ਕਹਿਣਾ ਵਾ ਕਿ ਆਈ ਆਮ ਕਮ ਗਿਵ ਐਂਡ ਗੋ। ਗਿਵ ਐਂਡ ਗੋ ਵਨ ਪਲੇਟ ਨਿਹਾਰੀ। ਗਿਵ ਐਂਡ ਗੋ ਦਾ ਮਤਲਬ ਆ ਕਿ ਗਿਵ ਤੋਂ ਮਤਲਬ ਕਿ ਲੈ ਤੇ ਗੋ ਦਾ ਮਤਲਬ ਆ ਲੈ ਆ। ਗਿਵ ਕਮ ਵਨ ਪਲੇਟ ਨਿਹਾਰੀ। ਗਿਵ ਕਮ ਦਾ ਮਤਲਬ ਆ ਕਿ ਲੈ ਕਮ ਆ ਲੈ ਆ। ਯਾਰ ਵਾਹ ਵਾਹ ਗਿਵ ਕਮ ਯਾਨੀ ਗਿਵ ਤੋਂ ਮਤਲਬ ਫੜ ਲੈ ਕਮ ਆ। ਇੱਕ ਪਲੇਟ ਨਿਹਾਰੀ ਲੈ ਆ ਲੈ ਆ ਗਿਵ ਕਮ। ਅੱਛਾ ਉਸਤਾਦ ਚਾਵਲ ਉਹ ਚਾਵਲ ਤੇ ਪੁੱਛ ਲੈਣ ਤੇ ਚਾਵਲਾਂ ਨੂੰ ਕਿੱਦਾਂ ਕਹਿਣਾ? ਚਾਵਲਾਂ ਦਾ ਮਤਲਬ ਗਿਵ ਕਮ ਲੈ ਗਿਵ ਕਮ ਗਿਵ ਕਮ ਅੱਗੋਂ ਤੂੰ ਜੋ ਵੀ ਮੰਗਾਉਣਾ ਗਿਵ ਕਮ ਤੋਂ ਗਿਵ ਕਮ ਬਾਅਦ ਚਾਵਲ ਗਿਵ ਕਮ ਤੋਂ ਬਾਅਦ ਉਹ ਲਾ ਦੇਣਾ ਤੂੰ ਚਾਵਲ ਹਾਂ। ਤੇ ਚਾਵਲਾਂ ਨੂੰ ਇੰਗਲਿਸ਼ ਚ ਕੀ ਕਹਿੰਦੇ ਨੇ? ਬਾਸਪਤੀ। ਬਾਸਪਤੀ। ਗਿਵ ਕਮ ਬਾਸਪਤੀ ਤੇ ਉਹਨੂੰ ਮੈਂ ਕਹਿਣਾ ਉੱਤੇ ਮਸਰ ਵੀ ਪਾ ਕੇ ਲਿਆ। ਹਾਂ ਉਹ ਇੰਗਲਿਸ਼ ਕੀ ਕਹਿਣਾ? ਮਸਰ ਪਾ ਕੇ ਲਿਆ। ਉਹਨੂੰ ਕਹਿਣਾ ਗਿਵ ਕਮ ਐਂਡ ਅਪ ਚਾਵਲ ਅਪਰ ਸਾਈਡ ਫਰੌਨ ਕੰਟਰੀ। ਮਿਸਰ। ਯੈਸ ਫਰੌਨ ਕੰਟਰੀ। ਫਰੋਮ ਕੰਟਰੀ ਮਿਸਰ ਮਸਰ ਠੀਕ ਹੈ। ਹਾਂ। ਤੇ ਉੱਤੇ ਹਲਕਾ ਹਲਕਾ ਪਿਆਜ਼ ਪੁਦੀਨੇ ਦੀ ਚਟਣੀ। ਹਾਂ ਉਹਨੂੰ ਕਹਿਣਾ ਲਾਈਟ ਥੋਮ ਨਹੀਂ ਹੋਏ ਗੰਦਾਜ਼। ਐਂਡ ਉਹਨੂੰ ਕਹਿਣਾ ਉਹ ਉੱਥੇ ਨਹੀਂ ਹੁੰਦਾ ਜਹਾਜ਼ ਚ ਮਰੇ ਤੂੰ ਜਹਾਜ਼ ਚ ਤੂੰ ਤੇ ਡਰਾਈਵਰ ਹੋਟਲ ਚ ਚੜਿਆ। ਅੱਲਾ ਮਾਫ ਕਰੇ। ਉਹ ਜਹਾਜ਼ ਚ ਬਹੁਤ ਫਿੱਕੇ ਜੇ ਖਾਣੇ ਹੁੰਦੇ ਆ। ਉਹ ਨਹੀਂ ਉੱਥੇ ਜਿੱਥੇ ਅਸੀਂ ਜਾਣਾ US ਐਮਿਰੇਟਸ ਉਹ ਯਾਰ ਜਹਾਜ਼ ਦੇ ਐਮਿਰੇਟਸ ਚ ਵੀ ਫਿੱਕੇ ਟਾਈਪ ਹੀ ਖਾਣੇ ਹੁੰਦੇ। ਉਹ ਇੰਟਰਨੈਸ਼ਨਲ ਲੈਵਲ ਦਾ ਮਿਆਰ ਹੁੰਦਾ। ਉੱਥੇ ਨਿਹਾਰੀ ਪਾਵੇ ਨਹੀਂ ਹੁੰਦੇ। ਉਹਨੂੰ ਮੈਂ ਕਹਿਣਾ ਚਾਹ ਦਾ ਕੱਪ ਲਿਆ। ਹਾਂ ਉਹ ਤੇ ਸਿੰਪਲ ਅੱਛਾ ਆ। ਉਹ ਇੰਗਲਿਸ਼ ਚ ਕਿੱਦਾਂ ਕਹਿਣਾ? ਉਸਤਾਦ ਜੀ ਮੈਂ ਇਹਨੂੰ ਕਹਿਣਾ ਹੋਵੇ ਕਿ ਤੂੰ ਮੇਰਾ ਹੈ ਹੀ ਨਹੀਂ। ਇੰਗਲਿਸ਼ ਚ ਤੂੰ ਕਹਿੰਦਾ ਯੂ ਆਰ ਨਾਟ you are not my। ਤੇ ਮੈਂ ਇਹਨੂੰ ਨਾਟ ਭਾਈ ਤੂੰ ਮੇਰਾ ਨਹੀਂ ਹੈ। ਹਾਂ ਨਾ ਮੈਂ ਇਹਨੂੰ ਕਹਿਣਾ ਹੋਵੇ ਭੈਣ
ਇਹਨੂੰ ਕਹਿਣਾ ਹੋਵੇ ਬੜੀ ਕੁੱਤੇ ਦੀ ਹੱਡੀ, ਇਹਦੀ ਕੀ ਇੰਗਲਿਸ਼? ਤੂੰ ਇਹਨੂੰ ਕਹਿੰਦਾ ਵਾ ਡੌਗ ਬੋਨਲੈਸ ਯੂ। ਮੈਂ ਇਹਨੂੰ ਭੈਣ ਕਹਦਾ ਕੁੱਤੇ ਦੀ ਇਹ ਉਹ ਪੁੱਛਲ ਆ ਜਿਹੜੀ ਕਦੀ ਵੀ ਨਹੀਂ ਸਿੱਧੀ ਹੁੰਦੀ, ਇਹਦੀ ਕੀ ਇੰਗਲਿਸ਼? ਇਹਦੀ ਇੰਗਲਿਸ਼ ਆ ਕਿ ਦਿਸ ਇਜ਼ ਡੌਗ ਬੈਕ ਸਾਈਡ 1 ਕੋਈ ਟੈਬ ਲਿਖੀ ਹੁੰਦੀ ਨਾ, ਹਾਂਜੀ ਹਾਂਜੀ। ਐਂਡ ਬੈਂਡੇਬਲ, Bend. ਨਾਟ ਐਵਰੀ ਟਾਈਮ ਸਟਿਲ। ਸਿੱਧੀ ਨਹੀਂ ਹੋ ਸਕਦੀ, ਸਿੱਧੀ ਨਹੀਂ। ਨਾਟ, ਹਾਂ ਉਹ ਨਹੀਂ ਹੋ ਸਕਦੀ। ਹੋਰ ਅੱਛਾ ਅਮਰੀਕਾ ਜੇ ਅਸੀਂ ਅਮਰੀਕਾ ਜਾਈਏ ਤੇ ਅਸੀਂ ਮਤਲਬ ਉੱਥੇ 100 ਦੀ ਭਾਨ ਲੈਣੀ ਤੇ ਅਸੀਂ ਉਹਨੂੰ ਕੀ ਕਹੀਏ ਵੀ ਆ 100 ਦੀ ਭਾਨ ਦੇ ਦੇ? ਉਹਨੂੰ $100 ਪੜਾ ਕੇ ਸਿੰਪਲ ਉਹਨੂੰ ਕਹਿਣਾ ਕਿ ਪਲੀਜ਼ ਓਪਨ ਇਟ, ਖੁੱਲੇ ਦੇ ਦੇ। ਤੇ ਜੇ ਉਹਨਾਂ ਨੂੰ ਕਹਿਣਾ ਹੋਵੇ $100 ਦੇ ਕੇ 2 ਪਜਾਮਾ ਵਾਲੇ ਦੇ ਦਿਓ, ਅਤੇ ਉਹਨੂੰ ਕਹਿ ਦੇਣਾ ਕਿ 250 ਰੁਪੀਸ ਹਾਫ ਯੈਸ। ਤੈਨੂੰ ਤੇ ਆ ਹੀ ਗਈ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ। ਚੇਲਾ ਕਰ ਰਿਹਾ ਮੇਰਾ? ਨਹੀਂ ਉਹ ਇੱਥੇ ਲਈ ਦੇ ਨਾ। ਜੇ ਮੈਂ 에ਅਰ ਹੋਸਟਲ ਨੂੰ ਕਹਿਣਾ ਹੋਵੇ ਮੈਨੂੰ ਠੰਡ ਲੱਗਣ ਡਈ ਜਹਾਜ਼ 'ਚ, ਤੇ ਉਹਨੂੰ ਮੈਂ ਕਿੱਦਾਂ ਕਹਿਣਾ ਕਿ ਮੈਨੂੰ ਕੰਬਲ ਦੇ? ਇਹ ਰੋਸਟਰਸ ਕੋਲੋਂ ਅੰਮੀ ਦੀ ਤਵੱਕੋ ਨਾ ਰੱਖ। ਜਹਾਜ਼ ਚੋਂ ਬਾਹਰ ਵੀ ਆ ਜਾ, ਸਾਰੀ ਇੰਗਲਿਸ਼ ਜਹਾਜ਼ 'ਚ ਹੀ ਜ਼ਾਇਆ ਕਰ ਲੈਣੀ ਤੂੰ। ਨਹੀਂ ਉਹਨੂੰ ਪੁੱਛਣਾ ਮੈਨੂੰ ਠੰਡ ਲੱਗਣ ਡਈ ਹੈ ਉਸਤਾਦ ਜੀ, ਉਹਨੂੰ ਮੈਂ ਕਿੱਦਾਂ ਕਹੂੰਗਾ? ਉਹਨੂੰ ਤੂੰ ਕਹਿਣਾ ਕਿ ਆਈ ਐਮ ਕੂਲਿੰਗ, ਪਲੀਜ਼ AC off, and I am ਕੰਬਲ ਨੂੰ ਕੀ ਕਹਿੰਦੇ? ਹਾਂ ਬਲੈਂਕਟ, ਮਾਈ ਅਪਰ ਸਾਈਡ ਬਲੈਂਕਟ ਸਹੀ ਪਲੀਜ਼। ਓਏ ਉਹ ਸਮਝ ਜਾਂਦੇ, 2-4 ਲਫ਼ਜ਼ਾਂ 'ਚ ਉਹ ਸਮਝ ਜਾਂਦੇ ਨੇ। ਅੱਛਾ मुझे चारों तरफ अपने अब्बू नजर आ रहे हैं, ਇਹਦੀ ਇੰਗਲਿਸ਼ ਕੀ ਹੋਏਗੀ ਉਸਤਾਦ ਜੀ? I watching 4 side my father, ਵਾਹ I watching 4 sided my father, ਮੈਨੂੰ ਚਾਰਾਂ ਸਾਈਡਾਂ ਦੇ ਅੱਬੂ ਨਜ਼ਰ ਆ ਰਹੇ। ਵਾਹ। ਅੱਛਾ ਉਸਤਾਦ ਜੀ I sided 4 side my 4 father। ਸਹੀ ਫੋਰ ਮੈਂ ਮੁਖੱਫਫ ਵੀ ਮੈਂ ਤਫਸੀਰ ਵੀ ਨਾਲ ਬਿਆਨ ਕਰ ਰਿਹਾ। ਉਸਤਾਦ ਜੀ ਤੁਸੀਂ ਉੱਥੇ ਕਹਿਣਾ ਹੋਵੇ ਵੀ ਮੈਨੂੰ ਇੱਕ ਬੋਤਲ ਦੇ। ਮੈਂ ਨਹੀਂ ਕਹਿਣਾ, ਮੈਂ ਤੇ ਕਹਿ ਹੀ ਲੈਣਾ, ਮੈਨੂੰ ਤੇ ਹੁੰਦੀ ਹੈ। ਤੁਸੀਂ ਕਹੋ ਅਸੀਂ ਕਹਿਣਾ ਹੋਵੇ ਤੇ ਅਸੀਂ ਕਹਿਣਾ ਵਾ ਕਿ ਸਾਨੂੰ ਇੱਕ ਰੈਗੂਲਰ ਬੋਤਲ ਦੇ ਦਿਓ। ਰੈਗੂਲਰ ਤੇ ਤੂੰ ਕਹਿ ਹੀ ਦਿੱਤਾ, ਤੇ ਬੋਤਲ ਤੂੰ ਕਹਿ ਦੇਣਾ, ਤੇ ਉਹਨੂੰ ਤੂੰ ਅੱਗੋਂ ਕਹਿਣਾ ਵਾ ਕਿ ਟੇਕ ਦਿਸ। ਟੇਕ ਦਿਸ। ਹਾਂ, ਅੱਛਾ ਮੈਂ ਹੁਣ ਉੱਥੇ ਚਿੰਗ ਤੇ ਬਹਿ ਕੇ ਨਾ ਉਹਨੂੰ ਮੈਂ ਕਹਿਣਾ ਮੈਂ ਉੱਥੇ ਚਿੰਗ ਨਹੀਂ ਹੁੰਦੀ, ਉੱਥੇ ਬੱਸਾਂ ਹੁੰਦੀਆਂ ਨੇ, ਮੈਟਰੋ ਹੁੰਦੀ ਆ। ਚਲੋ ਮੈਂ ਕਾਰ ਕਰਾ ਲਈਏ, ਕਾਰ ਕਰਾ ਲਈਏ। ਉਹਨੂੰ ਮੈਂ ਕਹਿਣਾ ਹੈ ਕਿ ਮੈਂ ਜਾਣਾ ਹੈ ਵਾਸ਼ਿੰਗਟਨ। ਹਾਂ, ਉਹਨੂੰ ਤੂੰ ਕਹਿ ਕੇ ਆਈ ਵਿਸ਼ ਵਾਸ਼ਿੰਗਟਨ ਸਿਟੀ, ਮੇਰਾ ਦਿਲ ਕਰ ਰਿਹਾ ਵਾਸ਼ਿੰਗਟਨ ਸਿਟੀ ਜਾਣ ਨੂੰ। ਤੇ ਕਿੰਨੇ ਪੈਸੇ ਲਏਗਾ? ਹਾਈ ਹੋ ਮਨੀ ਪੈਸੇਂਜਰ, ਆਈ ਐਮ ਪੈਸੇਂਜਰ, ਹੋਮ आई एम पैसेंजर, हाँ आई एम पैसेंजर, मैं सवारी हूँ। एंड आई वाशिंगटन सिटी गो, एंड मनी हो मनी ठीक है, हो मनी मच कितने पैसे? ਉਹਨੇ ਮੈਨੂੰ ਕਹਿਣਾ 500 ਰੁਪਈਆ ਲਾਂਗਾ, ਤੇ ਮੈਂ ਉਹਨੂੰ ਕਹਿਣਾ ਨਹੀਂ ਤੂੰ 450 ਕਰ। ਉਹ ਮੈਂ ਉਹਨੂੰ ਕਿੱਦਾਂ ਕਹਿਣਾ? ਉਹਨੂੰ ਮੈਂ ਕਹਿਣਾ ਨਹੀਂ 450 ਕਰ। ਸਰ ਜੀ ਇਹ ਤਾਂ ਸਵਾਲ ਸਹੀ ਹੈ, ਸਿੱਧਾ ਸਵਾਲ ਆ, ਤੁਸੀਂ ਤਾਂ ਜਵਾਬ ਦੇ ਦਿਓ। ਤੁਹਾਨੂੰ ਇੰਨੀ ਇੰਗਲਿਸ਼ ਆਉਂਦੀ, ਚਲੋ ਸਾਨੂੰ ਵੀ ਨੌਲੇਜ ਯਾਰ ਭਲਾ ਹੋ ਜਾਏ, ਆਡੀਅנס ਵੇਖ ਰਹੀ ਹੈ, ਉਹਨਾਂ ਨੂੰ ਵੀ ਦੱਸ ਦਿਓ ਤੁਸੀਂ। USA ਜਾਣਾ, ਉਹਨੂੰ ਮੈਂ ਕਹਿਣਾ 450 ਕਰ ਲੈ ਭਾਈ, ਮੈਂ ਨਹੀਂ 500 ਦੇਣਾ। ਯਾਰ ਮੈਂ ਤੇਰੇ ਨਾਲ ਹੀ ਹੋਣਾ, ਮੈਨੂੰ ਕਹਿ ਦਾਂਗਾ ਭਾਈ। ਹਾਂ ਭਾਈ ਨਹੀਂ ਤੂੰ ਦੱਸ। ਜੇ ਮੈਂ ਕੱਲਾ ਚਲਾ ਗਿਆ ਫਿਰ ਮੈਂ ਕਿੱਦਾਂ ਉਹਨੂੰ ਕਹੂੰਗਾ ਕਿ ਯਾਰ 450 ਲੈ ਲੈ? ਨਹੀਂ ਭਾਵੇਂ ਬੱਸ 'ਚ ਬੈਠੇ ਨੇ ਫਰੀਦ ਤੇ ਫੈਸਲਾ ਲੈਣਾ, ਉਹਨਾਂ ਨੇ ਇੱਕ ਸੀਟ ਲੈਣੀ ਹੋਵੇ ਤੇ ਉਹਨੂੰ ਕਿੱਦਾਂ ਕਹਿਣਗੇ ਕਿ ਅਸੀਂ ਇੱਕ ਸੀਟ ਲੈਣੀ, ਦੋ ਨਹੀਂ ਲੈਣੀ, ਕਿਰਾਇਆ ਬਚਾਉਣ ਲਈ। I one seat requirement। ਵਾਹ ਵਾਹ ਇਹ ਕੋਈ ਔਖਾ ਕੰਮ ਆ? ਅੱਛਾ ਜੇ ਮੈਂ ਉੱਥੇ ਵਿਆਹ ਕਰਨਾ ਵਾ ਤੇ ਮੈਂ ਕਿਸੇ ਨੂੰ ਕਹਿਣਾ ਕਿ ਮੇਰਾ ਰਿਸ਼ਤਾ ਕਰਵਾ, ਹਾਂ, ਮੈਂ ਉੱਥੇ ਕਿਸੇ ਨੂੰ ਕਹਿਣਾ ਕਿ ਮੇਰਾ ਰਿਸ਼ਤਾ ਕਰਵਾ, ਇਹਦੀ ਇੰਗਲਿਸ਼ ਕੀ ਹੋਏਗੀ? ਤੂੰ ਉਹਨੂੰ ਕਹਿਣਾ ਵਾ ਕਿ ਪਲੀਜ਼
find me my new wife. ਪਹਿਲਾਂ ਗਲਤ ਦੱਸਿਆ ਜੀ ਉਸਤਾਦ ਜੀ ਵਿੱਚ ਤੇ ਵਿੱਚ ਜੇ ਗਲਤ ਹੋ ਜਾਂਦਾ ਮੇਰੇ ਕੋਲ। ਤੇ ਜੇ ਮੈਂ ਮੇਰਾ ਕੁੱਤਾ ਨਾ ਲੱਭੇ ਤੇ ਮੈਂ ਕਿਸੇ ਨੂੰ ਉਹ ਤੈਨੂੰ ਕੁੱਤਿਆਂ ਦੀ ਇੰਗਲਿਸ਼ ਸਾਰੀ ਮਾਵਾਂ ਤੋਂ ਨਹੀਂ ਮਤਲਬ ਨਹੀਂ ਲੱਭ ਰਿਹਾ ਕੁੱਤਾ ਤੇ ਮੈਨੂੰ ਕੋਈ ਅੰਗਰੇਜ਼ ਕਹਿ ਰਿਹਾ ਵਾ ਉੱਥੇ ਕੀ ਗੱਲ ਆ ਤੇ ਮੈਂ ਉਹਨੂੰ ਕਿੱਦਾਂ ਕਹੂੰਗਾ ਨਹੀਂ ਉਹ ਲੱਭ ਰਿਹਾ ਮੈਨੂੰ। ਤੂੰ ਕਹਿਣਾ ਵਾ ਕਿ I lose Farid ਲੂਟ ਫਰੀ ਓਕੇ with me and my dog is no see. ਮੈਨੂੰ ਨਜ਼ਰ ਨਹੀਂ ਆ ਰਿਹਾ ਮੈਨੂੰ no see. No, never watch my dog. ਉੱਥੇ ਜਾ ਕੇ ਮੈਂ ਫਰੀਦ ਨੂੰ ਕਹਿਣਾ ਹੋਵੇ ਕਿ ਫਰੀਦ ਉਸਤਾਦ ਨੂੰ ਨਾ ਪਤਾ ਲੱਗੇ ਇਹਦੀ ਕੀ ਇੰਗਲਿਸ਼ ਹੈ। ਇਹ ਤੇ ਫਰੀਦ ਨੂੰ ਤਾਂ ਪੰਜਾਬੀ ਚ ਕਹਿ ਲਓ ਤੂੰ ਇਹ ਨਾ ਪੁੱਛ ਹੋਰ ਕੋਈ ਪੁੱਛ ਕੰਮ ਨਾ ਕੋਈ ਸਵਾਲ ਪੁੱਛ ਲੈ ਯਾਰ ਨਹੀਂ ਮੈਂ ਕਿਸੇ ਅੰਗਰੇਜ਼ ਨੂੰ ਕਹਿਣਾ ਹੋਵੇ ਕਿ ਮੇਰੇ ਉਸਤਾਦ ਨੂੰ ਨਾ ਪਤਾ ਲੱਗੇ। ਤੂੰ ਸ਼ੁਕਰ ਕਰ ਅਮਰੀਕਾ ਚੱਲਿਆ ਵਾ ਯਾਰ ਤੁਹਾਨੂੰ ਜਿੰਨੀ ਆਉਣੀ ਸੀ ਨਾ ਆ ਗਈ ਆ ਤੁਹਾਨੂੰ ਬਹੁਤ ਅੱਕ ਸੋਟੀ ਖੇਲਦੇ ਹੋ। ਪਾਇਨਾ ਵੇਖੋ ਮੇਰੀ ਤੇ ਇੰਗਲਿਸ਼ ਭਾਈ ਰੈਡੀ ਹੋ ਗਈ ਮੈਂ ਤੇ ਤੁਸੀਂ ਦੇਖ ਲਿਆ ਨਾ ਮੈਂ ਤਾਂ ਫਾਈਨਲ ਆ ਇਹਨਾਂ ਦਾ ਥੋੜਾ ਕਿਤੇ ਲੇਕਿਨ ਮੈਂ ਤੁਹਾਡੇ ਨਾਲ ਹੀ ਹੋਣਾ ਲੇਕਿਨ ਜਦੋਂ ਤੁਸੀਂ ਕਿਤੇ ਇਕੱਲੇ ਨਿਕਲਣਾ ਨਾ ਉਦੋਂ ਬਸ ਮੈਨੂੰ ਥੋੜਾ ਜਿਹਾ ਮੇਰੇ ਨਾਲ ਰਾਬਤੇ 'ਚ ਰਹਿਣਾ। ਬੜੀਆਂ ਉਸਤਾਦ ਜੀ ਵੈਸੇ ਕਿਤਾਬਾਂ ਪੜ੍ਹੀਆਂ ਹੋਈਆਂ ਤੁਸੀਂ ਹਨਾ ਮੈਂ ਪ੍ਰੋਫੈਸਰ ਆ ਇੰਗਲਿਸ਼ ਯੂਨੀਵਰਸਿਟੀ ਦਾ। ਅੱਛਾ ਮੈਂ ਪੜਾਉਣਾ ਬੱਚਿਆਂ ਨੂੰ ਇੰਗਲਿਸ਼ ਐਕਸੈਂਟ ਅੱਛਾ ਹਿਸਾਬ ਲਾਇਆ ਔਰ ਮੈਨੂੰ ਮੁਖਤਲਿਫ ਮੁਲਕ ਜਿੱਦਾਂ ਵਾਟ ਆਰ ਯੂ ਡੂਇੰਗ ਇਹ ਹੈਗੀ ਹੈ USA ਦੀ ਇੰਗਲਿਸ਼ ਵਾਟ ਤੇ ਹੁਣ UK ਦੀ ਇੰਗਲਿਸ਼ ਆ ਵਾਟ ਡੂਇੰਗ ਯੂ ਆਰ। ਔਰ ਇਹੀ ਤੁਸੀਂ ਕੈਨੇਡਾ 'ਚ ਕਹਿਣਾ ਵਾ ਤੁਸੀਂ ਕਹਿਣਾ ਵਾਟ ਆਰ ਡੂਇੰਗ ਯੂ ਤੇ ਫਿਰ ਉਹ ਥੋੜਾ ਫਰਕ ਆ ਇਹ ਤੁਸੀਂ ਤੇ ਉਸਤਾਦ ਜੀ ਡਸ਼ਕ ਕੀ ਹੁੰਦਾ? ਮਹੀਨਾ ਕੁ ਲਾਉਣਾ ਨਾ ਜਦੋਂ ਤੁਸੀਂ ਹਾਂਜੀ ਤੁਹਾਨੂੰ ਸਾਰੀ ਸਮਝ ਤੇ ਆ ਉਹ ਜਿਹੜਾ ਮੁਲਕ ਸ੍ਰੀਲੰਕਾ ਉਹ ਸ੍ਰੀਲੰਕਾ ਹਾਂਜੀ ਉਹ ਸ੍ਰੀਲੰਕਾ ਸ੍ਰੀਲੰਕਾ 'ਚ ਇੰਗਲਿਸ਼ ਨਹੀਂ ਹੁੰਦੀ ਉਹਨਾਂ ਦੀ ਆਪਣੀ ਆ ਕੋਈ ਅੱਛਾ ਆਸਟ੍ਰੇਲੀਅਨ ਇੰਗਲਿਸ਼ ਵੀ ਇਹੋ ਹੀ ਹੈ ਕਿ ਚੇਂਜ ਥੋੜਾ ਜਿਹਾ ਚੇਂਜ ਆ। ਹਾਊ ਆਰ ਯੂ ਨੂੰ ਉਹ ਕੀ ਕਹਿੰਦੇ ਆ ਆਰ ਯੂ ਹੋ ਅੱਛਾ ਸਹੀ ਠੀਕ ਹੋ तुम ਗਿਆ मुझे बहुत अच्छी लगती हो ये कितना मैं कहूँगा ਇਹ ਕੇਸ ਵਾਲੀ ਗੱਲ ਆ ਤੇ तू मुझे बहुत अच्छी लगती हो मेरे उस्ताद ਨੂੰ ਨਾ ਦੱਸੀ ਇਹ ਮੈਂ ਕਿੱਦਾਂ ਕਹੂੰਗਾ ਇੰਗਲਿਸ਼ ਚ ਕਿਸੇ ਨੂੰ। ਕੁੜੀ ਨੂੰ ਆਹੋ ਇਹ ਤੂੰ ਨਾ ਕਹੀ ਕਿਉਂ? ਤੇਰੇ ਤੋਂ ਪਹਿਲੇ ਮੈਂ ਕਹਿ ਦੇਣਾ। ਅੱਛਾ ਭਾਈ ਨੇ ਕਿਤੇ ਖੜੇ ਜਾਂਦੇ ਆ ਕਿਸੇ ਗੱਲਬਾਤ 'ਚ ਕੋਈ ਰੋਲਾ ਬਣ ਜਾਂਦਾ ਇਹ ਫਿਰ ਕੀ ਉੱਥੇ ਮਿੰਤ ਤਰਲਾ ਕਿਸ ਤਰ੍ਹਾਂ ਕਰਨਗੇ ਉਹ ਉਹਨਾਂ ਨੂੰ ਬੇਸਿਕ ਦੱਸ ਦਿਓ ਨਾ ਕਿਤੇ ਇਹ ਸਿਮਾ ਕਹਿ ਕਿ ਆਈ ਐਮ ਪਾਕਿਸਤਾਨੀ ਹਾਂ ਸਹੀ ਉਹਨਾਂ ਨੂੰ ਅੱਗੋਂ ਸਾਰੀ ਸਮਝ ਲੱਗ ਨਹੀਂ ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ ਉਹਨਾਂ ਨੂੰ ਸਮਝਣਾ ਤਰਲੇ ਮਿੰਤਾ ਹੀ ਆਹ ਤੇ ਜੇ ਮਾੜੀ ਦੀ ਝੋਲੀ ਅੱਡ ਲਈ ਆਹ ਬਸ ਉਹੀ ਹੈ। ਮੈਂ ਉੱਥੇ ਕਾਰ ਚਲਾਣੀ ਹੈ ਤੇ ਮੈਂ ਉਹਨੂੰ ਕਹਿਣਾ ਕਿ ਮੈਂ ਸਮੁੰਦਰ ਤੇ ਜਾ ਕੇ ਨਹਾਣਾ ਮੈਂ ਉਹਨੂੰ ਮੈਂ ਇੰਗਲਿਸ਼ ਚ ਕਿੱਦਾਂ ਕਹੂੰਗਾ? ਤੂੰ ਉਹਨੂੰ ਕਹਿਣਾ ਵਾ ਕਿ ਆਈ ਵਿਲ ਗੋ ਡੈਟ ਵਾਟਰ ਬਿਗ ਵਾਟਰ ਗਰਾਊਂਡ ਵਾਟਰ ਬਿਗ ਵਾਟਰ ਗਰਾਊਂਡ ਐਂਡ ਇੱਥੇ ਮੁਸ਼ਕਲ ਪੈ ਗਈ ਉਸਤਾਦ ਜੀ ਦਾ I am place. This is place I am go to water. ਸਪਲਾਈ He English ਵਾਲਾ water he water. ਵਾਹ ਵਾਹ ਕਿ ਮੈਂ ਉੱਥੇ ਜਾਣਾ ਜਿੱਥੇ ਪਾਣੀ ਹੁੰਦਾ ਹੀ ਹੀ ਮੈਂ ਉਰਦੂ ਵਾਲਾ ਨਹੀਂ ਕਹਿ ਰਿਹਾ English ਵਾਲਾ ਕਹਿ ਰਿਹਾ water he water. ਵਾਟਰ ਹੀ ਵਾਹ ਵਾਹ I am this side there water he water ਜਿੱਥੇ ਪਾਣੀ ਹੁੰਦਾ ਵਾਹ ਨਹੀਂ ਅਗਰ ਕੋਈ ਫੈਨ ਮਿਲਦਾ ਭਰਾ ਮਿਲਦਾ ਤੇ ਉਹ ਮੈਨੂੰ ਬਹੁਤ ਅੱਛਾ ਲੱਗਦਾ ਤੇ ਉਹਨੂੰ ਮੈਂ ਕਹਾਂਗਾ ਮੇਰੇ ਗਲੇ ਲੱਗ ਉਹਦੀ ਇੰਗਲਿਸ਼ ਕੀ ਹੈ ਉਸਤਾਦ ਜੀ? ਯਾਰ ਤੂੰ ਸਕੂਲੇ ਹੀ ਦਾਖਲ ਹੋ ਜਾ ਮੇਰਾ ਆਹੋ ਤੂੰ ਇੰਨੀ ਸਾਰੀ ਇੰਗਲਿਸ਼ ਤੂੰ ਵੀ ਪੁੱਛ ਲੈਣੀ ਸਾਡੇ ਵਾਰੀ ਤੇ ਕਾਇਦਾ ਹੀ ਪਾਟ ਜਾਣਾ ਨਹੀਂ ਯਾਰ ਆਖਰੀ ਆ ਉਸਤਾਦ ਜੀ ਮੇਰਾ ਕੀ ਯਾਰ ਹੈਗਾ ਉੱਥੇ ਉਹਨੂੰ ਮੈਂ ਜਾਂਦਿਆਂ ਹੀ ਜੱਫੀ ਪਾਣੀ ਹੈ ਘੁੱਟ ਕੇ ਉਹਨੂੰ ਮੈਂ ਇੰਗਲਿਸ਼ ਚ ਕੀ ਕਹੂੰਗਾ? ਉਹ ਕਿੱਥੇ ਦਾ ਯਾਰ ਆ? ਉੱਥੇ ਹੀ ਨਹੀਂ ਹੈ ਕਿੱਥੇ ਦਾ ਉਹ USA ਦਾ ਉਹਨੂੰ ਕਹਿਣਾ ਟੇਕ ਵਾਇਰ ਲਾਕ ਤੇ ਸੱਚੀ ਗੱਲ ਇਹ ਕਿਥੇ ਹੋਟਲ ਤੇ ਰੋਟੀ ਖਾ ਰਹੇ ਸਾਲਨ ਮੁੱਕ ਗਿਆ ਰੋਟੀ ਉਹਨੂੰ ਕਹਿਣਾ ਵਾ ਕਿ ਪਲੀਜ਼ ਕਮ ਮਾਈ ਰਾਉਂਡ ਅਬਾਊਟ ਮੇਰੀ ਬਾਹੋਂ ਮੇ ਆ ਜਾ ਰਾਉਂਡ ਬਾਊ ਅੱਛਾ ਭਾਈ ਖਾਣਾ ਖਾ ਰਹੇ ਹੁਣ ਕਿਤੇ ਤੇ ਸਾਲਨ ਮੁੱਕ ਗਿਆ ਰੋਟੀ ਬਚੀ ਜਾਏ ਤੇ ਗਰੇਪੀ ਕਿੱਦਾਂ ਮੰਗੀ ਦੀ ਉੱਥੇ ਉਹ ਆਹੋ ਉਸਤਾਦ ਉਹਨੂੰ ਕਹਿਣਾ ਵਾ ਕਿ ਪਲੀਜ਼
some food extra. Give me ਗਿੰਮੀ ਬੈਕ ਔਨ name of God. Allah ਦੇ ਨਾਂ ਤੇ। ਹਾਂ ਵੈਰੀ ਗੁੱਡ ਵੈਰੀ ਗੁੱਡ। Allah ਦੇ ਨਾਂ ਤੇ ਥੋੜੇ ਛੋਲੇ ਪਾ ਕੇ ਲਿਆ। ਸਹੀ ਸਹੀ। ਹਾਂ ਅੱਛਾ ਉਸਤਾਦ ਜੀ ਕਸੋਟੀ ਖੇਡ ਲਈ ਹੈ? ਕਸੋਟੀ ਖੇਡੀ ਹੈ ਯਾਰ ਹੁਣ ਬਸ ਬਹੁਤ ਇੰਗਲਿਸ਼ ਤੁਸੀਂ ਸਿੱਖ ਲਈ ਆ ਇੰਨੀ ਵੀ ਜ਼ਿਆਦਾ ਨਹੀਂ ਬੋਲਦੀ ਮੇਰਾ ਦਿਮਾਗ ਖਰਾਬ ਹੋ ਜਾਂਦਾ ਇਸ ਤਰ੍ਹਾਂ ਮੇਰੇ ਨਾਲ ਗੱਲੇ ਨਾਲ ਕਸੌਟੀ ਭਾਈ ਪਾਓ। ਨਹੀਂ ਤੇਰੇ ਨਾਲ ਕੱਲ ਨਹੀਂ ਖੇਡਣੀ ਨਹੀਂ ਨਹੀਂ ਉਸਤਾਦ ਜੀ ਸਰ ਮੇਰੇ ਨਾਲ ਤੇ ਦਾਨਿਸ਼ ਨਾਲ ਸਾਰਿਆਂ ਨਾਲ ਚਾਰਾਂ ਨਾਲ ਯਾਰ ਇਹਨਾਂ ਦਾ ਫਿਰ ਸਵਾਲ ਕੱਢ ਦਿਆ ਕਰੋ ਵਿੱਚੋਂ ਕਿਉਂ ਤੁਸੀਂ। ਲੈ ਕਿਉਂ? ਤੂੰ ਤੇ ਕਹਿਣਾ ਸੀ ਮੇਰੇ ਹੱਥ ਥੱਲੇ ਆ ਹੱਥ ਦੇ ਥੱਲੇ ਕੀ ਤੂੰ ਹੱਥ ਦੇ ਥੱਲੇ ਮੈਂ ਸ਼ਾਗਿਰਦ ਪੈ ਗਿਆ ਤੇਰੇ ਹੱਥ ਦੇ ਥੱਲੇ ਆ ਚਲੋ ਸਾਨੂੰ 36 ਸਵਾਲ ਦੇ ਦਿਓ 8-8 ਇਹ ਕਰ ਲੈਣ। ਨਾ 36 ਸਵਾਲ ਦੇ ਦਿਓ ਤੈਨੂੰ ਸਿੱਧਾ ਹੀ ਨਾ ਬੰਦਾ ਦੱਸਦੀ ਮਰੇ ਮੈਂ ਤੈਨੂੰ 36 ਸਵਾਲ ਦੇ ਦਾਂ ਚਲੋ ਤੁਸੀਂ ਇਦਾਂ ਕਰੋ ਸਾਨੂੰ 20 ਸਵਾਲ ਦੇਣੇ ਆ ਇਸ ਤੋਂ ਘੱਟ ਨਹੀਂ ਕਿਉਂਕਿ ਇਹਨਾਂ ਨੇ ਦੋਵਾਂ ਨੇ ਜ਼ਾਇਆ ਹੀ ਕਰਨੇ ਆ 20 ਸਵਾਲ ਪੁੱਛਣੇ ਸੀ ਚਲੋ ਜੀ 20 ਸਵਾਲ ਬੰਦਾ ਮੈਂ ਪਹਿਲੇ ਦੱਸ ਦਿੰਦਾ ਠਹਿਰ ਬੰਦਾ ਦੱਸੋਗੇ ਤੇ ਫਿਰ ਫਾਇਦਾ ਨਹੀਂ ਮੈਂ ਉਧਰ ਉਹਨੂੰ ਦੱਸ ਦਿਆ ਨਾ एडिटर भाई को बता देते ना पहले चलो जी ਬੰਦਾ ਮੈਂ ਭੇਜ ਦਿੱਤਾ ਸ਼ਰਾਦ ਨੂੰ ਲੈ ਕੇ ਉਹ ਹੀ ਦੱਸੇਗਾ ਤੁਹਾਨੂੰ 1 2 3 ਤੁਹਾਡਾ ਜਨਾਬ ਜੀ ਕਸੋਟੀ ਸ਼ੁਰੂ ਹੋਣ ਲੱਗੀ 20 ਸਵਾਲ ਨੇ 5 ਕਰਨੇ ਜਾਂ ਮਿਕਸ ਜਿਹੜਾ ਮਿਕਸ ਕਰਾਂਗੇ ਮੈਨੂੰ ਇੱਕ 5 ਓਏ ਮੈਂ ਤੁਸੀਂ ਦੇ ਦਿਓ ਉਹ ਆਰੇ ਲੱਗੇ ਰਹੂੰਗੇ ਆਪ ਚਲੋ ਜੀ 5 ਸਵਾਲ ਸਾਰੇ ਕਰ ਲੈਣ ਬਹੁਤ ਨੇ 5 ਹਾਂਜੀ ਚਲੋ ਜੀ 1 2 3 ਕਸੋਟੀ ਸ਼ੁਰੂ ਬੰਦਾ ਮੈਂ ਸੋਚ ਲਿਆ ਬੰਦਾ ਆ ਰਿਹਾ ਤੁਹਾਡੀ ਸਕਰੀਨ ਤੇ ਠੀਕ ਹੈ ਜੀ ਓਕੇ 1 2 3 ਸ਼ੁਰੂ ਚਲੋ ਜੀ ਜ਼ਿੰਦਾ ਹੈ ਮੁਰਦਾ ਮੁਰਦਾ ਏਸ਼ੀਆ ਨਾਲ ਤਲਕ ਹਾਂਜੀ ਪਾਕਿਸਤਾਨੀ ਹਾਂਜੀ ਓ ਯਾਰ ਏਸ਼ੀਆ ਨਾਲ ਤਲਕ ਤੇ ਠੀਕ ਹੈ ਸਹੀ। ਅੱਛਾ ਚਲੋ 3 ਸਵਾਲ ਹੋ ਗਏ 3 ਐਕਟਰ ਫਨੂਨ ਲਤੀਫਾ ਨਾਲ ਤਲਕ ਇੱਕ ਜਲ ਪੁੱਛਣੀ ਫਨੂਨ ਲਤੀਫਾ ਨਾਲ ਉਹਦਾ ਤਲਕ ਹੈਗਾ ਨਹੀਂ ਸਿਆਸਤਦਾਨ ਨਹੀਂ 5 ਸਦਰ ਨਹੀਂ ਉਹ ਵੀ ਇਹੀ ਅੱਛਾ ਸਿਆਸਤਦਾਨ ਵੀ ਨਹੀਂਗਾ ਓਏ ਘਾਹ ਖਾਂਦਾ ਕਿ ਗੋਸ਼ਤ ਖਾਂਦਾ ਉਹ ਲੱਖ ਲਾਣਾ ਉਹ ਤੇਰੇ ਯਾਰ ਤੇ ਕੀ ਸੱਤ ਹੋ ਗਏ ਕਈ ਖਾਂਦੇ ਆ ਬੰਦੇ ਵੀ ਓਏ ਖਾਂਦੇ ਉਹ ਜਾਨਵਰਾਂ ਵਾਲਾ ਹੋਰ ਹੁੰਦਾ ਵਾ ਅੱਛਾ ਜੀ ਹਾਂ ਇਹ ਬੰਦਿਆਂ ਵਾਲਾ ਵਾ ਓਕੇ ਸੱਤ ਹੋ ਗਏ ਚਲੋ ਆਇਆ ਨਾ ਕਰੋ ਓਕੇ ਯਾਰ। ਚਲੋ ਚਲੋ ਜੀ ਪਾਕਿਸਤਾਨੀ ਹੈ ਹਾਂਜੀ 8 ਹੋ ਗਏ ਯਾਰ ਪੁੱਛ ਲਿਆ 8 ਹੋ ਗਏ ਚਲੋ ਕਿਉਂ ਪੁੱਛਿਆ ਸਾਡੇ 5 ਪੂਰੇ ਹੋ ਗਏ ਫੈਸਲ ਭਾਈ 5 ਹੋ ਗਏ ਨੇ ਇਹਨਾਂ ਦੇ। ਮੇਰੇ ਨਹੀਂ 5 ਪੂਰੇ ਹੋਏ 5 ਹੋ ਗਏ ਤੁਹਾਡੇ ਫੈਸਲੇ ਸਾਹਿਬ ਹੋ ਗਏ ਨੇ ਉਹਨਾਂ ਦਾ ਸਵਾਲ ਕੋਈ ਵੀ ਨਹੀਂ ਮੰਨਿਆ ਟੋਟਲ ਜਾਂਦਾ 8 ਹੋ ਗਏ ਚਲੋ ਆਹੋ ਆਟੋ ਉਸਤਾਦ ਜੀ ਸਾਨੂੰ ਬੁੱਝਣ ਦਿਓ ਤੁਸੀਂ ਚਲੋ ਪੁੱਛੋ, ਮੈਂ ਤਾਂ ਉਹਨੂੰ ਹੁਣ ਰੋਕਿਆ। ਤੂੰ ਉਹਦਾ ਸਵਾਲ ਕੋਈ ਨਹੀਂ ਗਿਣਨਾ ਚਲੋ ਐਵੇਂ ਨਹੀਂ ਕਹਿਣਾ ਨਹੀਂ ਫੈਸਲ ਦੇ ਪੂਰੇ ਹੋ ਗਏ ਨੇ ਪੂਰੇ ਭਾਈ। ਫੈਸਲ ਦੇ ਚਲੋ ਪੂਰੇ ਠੀਕ ਹੈ ਚਲੋ ਠੀਕ ਹੈ ਮੇਰੇ 4 ਹੋਏ ਆ ਪ੍ਰੀਤ ਭਾਈ ਤੁਸੀਂ 2-3 ਗੱਲਾਂ ਜ਼ਿਹਨ 'ਚ ਰੱਖੋ ਪਾਕਿਸਤਾਨੀ ਹੈ ਜ਼ਿੰਦਾ ਵਾ ਤੇ ਅੱਛਾ ਜਿੰਦਾ ਜੀ ਨਹੀਂ ਮੈਂ ਕਿਹਾ ਜ਼ਿੰਦਾ ਨਹੀਂ sorry। ਪਲੇਅਰ ਕਿਸੇ ਗੇਮ ਦਾ ਹਾਂ ਕ੍ਰਿਕਟ ਦਾ ਨਹੀਂ ਹਾਕੀ ਦਾ ਇਹਦਾ ਸਵਾਲ ਦਾ ਨਾ ਕੋਈ ਤਲਕ ਨਹੀਂ ਹੈਗਾ ਉਹਦੇ ਸਵਾਲ ਕੋਈ ਨਹੀਂ ਹੈਗੇ ਤੁਹਾਨੂੰ ਪਹਿਲਾਂ ਦੱਸਿਆ 11 ਹੋ ਗਏ ਫਿਰ ਉਹਨੂੰ ਬਾਹਰ ਕੱਢੋ ਨਹੀਂ ਉਹ ਬਾਹਰ ਹੀ ਆ ਤੁਹਾਨੂੰ ਕਹਿ ਦਿਓ ਦਿੱਤਾ ਬਾਹਰ ਨੂੰ ਚੁੱਕ ਕੇ ਕੱਢ ਦਿਆਂ ਨੂੰ ਨਹੀਂ ਐ ਨਹੀਂ ਗੱਲ ਉਹਨੂੰ ਫਿਰ ਬਾਹਰ ਕੱਢੋ ਉਹ ਬਾਹਰ ਹੀ ਆ ਉਸਤਾਦ ਜੀ ਤੁਸੀਂ ਸਾਨੂੰ ਪੁੱਛਣ ਵੀ ਦਿਓ ਨਾ ਇਹ ਕਿਹੜੀ ਗੱਲ ਹੋਈ ਚਲੋ 11 ਹੋ ਗਏ ਭਾਣਾ ਅਗਲੇ 9 ਤੁਸੀਂ ਪੁੱਛ ਲਓ ਦੋਵੇਂ ਚਲੋ ਇਹ ਸਵਾਲ ਅਸੀਂ ਤੇ ਮੈਨੂੰ ਵੀ ਬਾਹਰ ਕਰਤਾ ਇਹ ਸਵਾਲ ਨੂੰ ਮਾਈਨਸ ਯਾਰ ਫਿਰ ਮੈਂ ਇਹ ਤੇ ਫਿਰ ਤੁਸੀਂ ਉਹ ਗੱਲ ਵੀ ਉਹ ਪੁੱਛੀ ਜੇ ਜੋ ਮਰਜ਼ੀ ਤੇ ਮੈਂ ਚੁੱਪ ਕੀਤਾ ਰਵਾਂ ਬੈਠਾ ਚਲੋ ਤੁਸੀਂ ਉਹ ਇੱਕ ਸਵਾਲ ਚਲੋ 11 ਨਾਲ 10 ਕਰ ਲੈਣੇ ਬਸ ਠੀਕ। 10 ਪੁੱਛ ਲਓ ਅੱਛਾ ਉਹ ਚੈਂਪੀਅਨ ਹੈ ਆਪਣੇ ਖੇਲ ਦਾ ਹਾਂਜੀ ਸਕੁਆਸ਼ ਖੇਲਦੇ ਸੀ ਨਹੀਂ ਸਨੂਕਰ 12 ਹੋ ਗਏ ਸਨੂਕਰ ਖੇਡਦਾ ਸੀ ਸਨੂਕਰ ਸਨੋਕਰ ਵੀ ਨਹੀਂ ਫੈਸ ਫਰੀਦ ਭਾਈ ਇਜਾਜ਼ਤ ਦੋਗੇ ਤੇ 12 ਹੋ ਗਏ ਜੀ ਓਕੇ ਮੈਂ ਪੁੱਛ ਲਾਂ ਮੇਰੇ ਬਚੇ ਕੋਈ ਹਾਂ ਤੇਰੇ ਹੈਗੇ ਹੈਗੇ ਚਲੋ ਠੀਕ ਓਕੇ ਬੜੇ ਏਸ਼ੀਆ ਓਏ ਇੱਥੇ ਤਾਂ ਪੁੱਛ ਲਿਆ ਹੋਰ ਪੁੱਛ ਲਿਆ ਚਲੋ ਠੀਕ ਬੜੇ ਏਸ਼ੀਆ ਚਲੋ ਠੀਕ ਬਰੇ ਕਿਤੇ ਪਰ ਇਹ ਏਸ਼ੀਆ ਦੀ ਗੱਲ ਕੀਤੀ ਉਹਦੀ ਵਜ੍ਹਾ ਸ਼ੋਹਰਤ ਕ੍ਰਿਕਟ ਹੀ ਹੈ ਨਹੀਂ 13 ਹੋ ਗਏ ਚਲੋ ਠੀਕ 13 ਹੋ ਗਏ 13 ਓਕੇ ਸਨੂਕਰ ਦਾ ਚੈਂਪੀਅਨ ਯਾਰ ਨਹੀਂ ਸਵਾਲ ਹੈ 13 ਹੋ ਗਏ ਕਰਦਾ ਜੀ ਹਾਕੀ ਖੇਲਦੇ ਸੀ 14 ਹੋ ਗਏ ਨਹੀਂ ਓਕੇ ਸਨੂਕਰ ਦਾ ਹੀ ਬਚਿਆ ਹੀ ਸਨੋਕਰ ਵਾਲੇ ਚੈਂਪੀਅਨ ਰਹਿ ਗਏ ਆ ਬਾਬੇ 14 ਹੋ ਗਏ ਸਨੋਕਰ ਹੀ ਜੀ ਨਹੀਂ ਯਾਰ 14 ਹੋ ਗਏ ਚਲੋ ਸਨੋਕਰ ਏਸ਼ੀਅਨ ਆ ਏਸ਼ੀਅਨ ਤੇ ਮਰ ਗਿਆ ਵਾ ਪਾਕਿਸਤਾਨੀ ਹੈ ਪਾਕਿਸਤਾਨੀ ਹੈ ਤਾਨੀ ਤੇ ਮਾਰ 14 ਹੋ ਗਏ ਤੇ ਚੈਂਪੀਅਨ ਵੀ ਰਿਹਾ ਉਹ। ਓਏ 14 ਹੋ ਗਏ ਨਾਜ਼ਰੀਨ ਤੁਸੀਂ ਦੇਖ ਰਹੇ ਨਾ ਤਸਵੀਰ 'ਚ ਹਾਂ ਕਿੰਨੇ ਸੋਹਣਾ ਲੱਗ ਰਿਹਾ ਨਾ ਸ਼ਹਜ਼ਾਦਾ ਸ਼ੌਕੀ ਖਾਨ 15 ਹੋ ਗਏ ਸ਼ੌਕੀ ਕੋਈ ਵੀ ਪੰਜ ਪੁੱਛ ਉਹ ਕਿਹੜਾ ਖਿਲਾੜੀ ਹੈ ਸ਼ੌਕੀ ਖਾਨ ਕਿਹੜਾ ਤੈਨੂੰ ਨੇਜ਼ਾ ਸੁੱਟ ਕੇ ਦਿਖਾਇਆ ਉਹ ਉਹ ਯਾਰ ਮੈਂ ਵੇਖਿਆ ਇੱਕ ਡਰਾਮੇ 'ਚ ਉਹਨਾਂ ਨੇ ਕੱਛਾ ਪਾਇਆ ਮੈਂ ਅੱਛਾ ਜੀ ਸ਼ੌਕੀ ਕਾ ਖਿਡਾਰੀ ਹੈ ਪਹਿਲਵਾਨੀ ਦੇ ਵਿੱਚ ਨਾਮ ਉਹਨਾਂ ਦਾ ਕਿੰਨੇ ਹੋ ਗਏ ਸੀਗੇ
15 ਗੁੱਡ ਕੁਐਸਚਨ 15 ਹਾਂ 16 ਹੋ ਗਏ 16 ਗੁੱਡ ਗੈਸ ਭਾਈ ਵੈਰੀ ਗੁੱਡ ਉਸਤਾਦ ਜੀ ਅਸੀਂ ਪਹੁੰਚ ਗਏ। ਕਬੱਡੀ ਦਾ ਪਲੇਅਰ ਸੀ। ਯਾਰ ਇਹ ਪਤਾ ਕੀ ਇਹ ਜ਼ੀਅਤ ਆ ਕਿ ਤੁਸੀਂ ਉਹ ਕਹਿੰਦਾ ਵਾ ਤੇ ਤੁਸੀਂ ਮੰਨਦੇ ਨਹੀਂ ਤੇ ਜੇ ਜਾਂ ਤੇ ਤੁਸੀਂ ਉਹਨੂੰ ਰੋਕੋ ਤੇ ਜਾਂ ਉਹ ਮੈਨੂੰ ਸਵਾਲ ਨਾ ਕਰੇ ਇੱਕ ਕੰਮ ਹੁਣ। ਸਵਾਲ ਨਾ ਕਰ ਫੈਸਲ ਭਾਈ ਫਰੀਦ ਭਾਈ ਅੱਛਾ ਜੀ। ਆਓ ਗੁਜਰਾਲੇ ਤੋਂ ਤਲਕ ਸੀ ਉਹਨਾਂ ਦਾ। ਇਹ ਮੈਨੂੰ ਵੀ ਨਹੀਂ ਪਤਾ ਨਹੀਂ ਨਹੀਂ ਗੁਜਰਾਲੇ ਯਾਰ ਇਹ ਗੁਜਰਾਲੇ ਤੋਂ ਤਲਕ ਸੀ, ਤੁਹਾਨੂੰ ਪਤਾ ਅੱਛਾ ਨਹੀਂ। ਤੂੰ ਮੈਂ ਤਾਂ ਜਿਹੜਾ ਸੋਚ ਲਿਆ ਉਹ ਸਹੀ ਗੁਜਰਾਲੇ 17 ਹੋ ਗਏ ਨਹੀਂ ਗੁਜਰਾਲੇ ਕਬੱਡੀ ਦਾ ਨਹੀਂ ਹੈ ਭਾਈ ਨੇ ਕਿਹਾ ਨਾ ਭਲਵਾਨ ਹੈਗਾ ਵਾ। ਆਹੋ ਭਲਵਾਨ ਠੀਕ ਹੈ, ਚੈਂਪੀਅਨਸ਼ਿਪ ਵੀ ਖੇਡੀ ਹੈ। ਠੀਕ ਹੈ। ਹਾਂ ਕਿਸੇ ਸਿਆਸਤਦਾਨ ਨਾਲ ਕੋਈ ਰਿਸ਼ਤੇਦਾਰੀ ਹੈ? ਉਹਨਾਂ ਨੂੰ ਨਹੀਂ ਪਤਾ। ਵਿੱਚ ਹਾਂ ਮੇਰਾ ਖਿਆਲ ਹੈ ਉਹ 18 ਮੇਰੀ ਨਾ ਨਵਾਜ਼ ਸ਼ਰੀਫ ਦੀ ਬੇਗਮ, ਆਹੋ ਉਹ ਗਾਮੇ ਪਹਿਲਵਾਨ ਦੀ ਬੇਟੀ ਜਾ ਰਹੀ ਦੀ ਜਾਰੇ ਦੀ ਜਾਂ ਗਾਮੇ ਦੀ ਦੋਨਾਂ ਦੀ ਯਾਰ ਹੁਣ ਇਹ 18 ਕਰ ਲਈ ਜਾਰਾ ਜਾਂ ਗਾਮਾ। ਮਰੇ ਨੂੰ ਹੁਣ ਅਰਸਾ ਪੁੱਛਦੇ ਨਾ ਕਿੰਨਾ। ਹਾਂ ਮੈਂ ਪੁੱਛਾਂ ਨਹੀਂ ਕਾਹਦੇ ਤੂੰ ਨਹੀਂ ਮੇਰੇ ਸਵਾਲ ਰਹਿੰਦੇ ਆ ਯਾਰ ਤੇਰੇ ਸਵਾਲ ਉਹ ਨਹੀਂ ਉਹਦਾ ਸਵਾਲ ਹੀ ਨਹੀਂ ਰਹਿੰਦਾ ਕੋਈ। ਮੇਰੇ ਰਹਿੰਦੇ 18 ਓਕੇ 18 ਉਹਦੇ ਮਰੇ ਨੂੰ 1000 ਸਾਲ ਤੋਂ ਬਹੁਤਾ ਹੋ ਗਿਆ। ਨਹੀਂ ਘੱਟ ਹੋਇਆ 19 ਹੋ ਗਏ 19 ਹੋ ਸਿੱਧਾ ਹੀ ਸਵਾਲ ਹੀ ਆਇਆ ਕਰ ਕਿਉਂ 19 ਹੋ ਗਏ ਯਾਰ ਮਰੇ ਦਾ ਹੀ ਪੁੱਛਣਾ। ਆਹੋ ਤੂੰ ਕੋ ਆਪਣੇ ਮਰੇ ਦਾ ਪੁੱਛ ਲੈਂਦਾ। 1000 ਸਾਲ ਤੋਂ ਜ਼ਿਆਦਾ 19 ਹੋ ਗਏ ਭਾਈ ਇੱਕ ਰਹਿ ਗਿਆ ਜਲਦੀ ਪੁੱਛੋ ਸਾਡੇ ਨੂੰ ਇੱਕ ਮਿੰਟ ਜਿਹਦੇ ਨਾਲ ਰਿਸ਼ਤੇਦਾਰੀ ਹੈ ਉਹ ਮੁਲਕ ਦਾ ਵਜ਼ੀਰ ਆਜ਼ਮ ਵੀ ਰਿਹਾ। ਹਾਂਜੀ 20 ਹੋ ਗਏ ਇਹ ਤੁਸੀਂ ਬਹੁਤ ਫਿੱਕਾ ਸਵਾਲ ਕੀਤਾ ਕਿਉਂਕਿ ਉਹ ਪਹਿਲਾਂ ਹੋ ਚੁੱਕਿਆ ਸੀ। ਨਹੀਂ ਮੈਂ ਬਾਅਦ ਚ ਦੱਸਾਂਗਾ 20 ਹੋ ਗਏ ਚਲੋ ਨਾ ਲਵੋ 20 ਸਵਾਲ ਹੋ ਗਏ। ਗਾਮਾ ਪਹਿਲਵਾਨ ਨਾਮ ਲਵੋ ਜਲਦੀ ਦੱਸੋ ਡਿਸਾਈਡ ਕਰੋ ਜਾਂ ਗਾਮਾ ਹੋ ਜਾਂ ਜਾਰਾ ਉਹ ਮੈਨੂੰ ਪੱਕਾ ਮੇਰੇ ਵੱਲੋਂ ਤੇ ਗਾਮਾ ਵਾ। ਗਾਮਾ ਹੀ ਗਾਮਾ ਪਹਿਲਵਾਨ। ਪਹਿਲਵਾਨ ਹਾਰ ਗਏ ਤੁਸੀਂ ਜਾਰਾ ਪਹਿਲਵਾਨ ਆ ਦੱਸੀ ਜਰਾ ਮੈਸੇਜ ਦਿਖਾ ਦੇ ਜਾਹਲੋ ਪਹਿਲੀ ਤਾਂ ਗੱਲ ਇਹ ਹੈ ਕਿ ਤੁਸੀਂ ਉਹਨੂੰ ਕਿਹਾ ਕਿ ਉਹਦਾ ਰਿਸ਼ਤੇਦਾਰ ਜਿਹੜਾ ਉਹ ਕੋਈ ਵਜ਼ੀਰ ਆ ਜਦੋਂ ਮੈਂ ਕਹਿਤਾ ਕਿ ਸਿਆਸੀ ਨਾਲ ਰਿਸ਼ਤੇਦਾਰ ਆ ਤੇ ਉਹ ਜਾਰਾ ਹੀ ਆ ਗਾਮਾ ਹੀ ਆ ਠੀਕ ਆ ਉਸ ਤੋਂ ਬਾਅਦ ਤੂੰ ਫੇਰ ਸਵਾਲ ਕਰਨ ਲਿਆ ਕਿ ਉਹਦਾ ਕੋਈ ਵਜ਼ੀਰ ਆਜ਼ਮ ਵੀ ਆ ਤੂੰ ਇਹ ਪੁੱਛ ਕੇ ਉਹਨੇ ਕੋਈ ਬਾਹਰ ਦੇ ਕਿਸੇ ਪਹਿਲਵਾਨ ਦੇ ਨਾਲ ਕੁਸ਼ਤੀ ਲੜੀ ਹੈ ਅਨੋਖੀ ਦੇ ਨਾਲ ਉਹਨਾਂ ਦੀ ਕੁਸ਼ਤੀ ਸੀ ਜਾਰੇ ਦੀ ਆਹੋ ਠੀਕ ਆ ਅੱਛਾ ਹੁਣ ਉਹ ਤੇ ਤੂੰ ਪੁੱਛ ਲਿਆ ਦੂਸਰੀ ਗੱਲ ਤੂੰ ਕਿ ਪੁੱਛਿਆ ਕਿਉਂਕਿ ਉਹ ਤਾਂ ਪੂਰੀ ਫੈਮਿਲੀ ਜਿਹੜੀ ਉਹਨਾਂ ਦੀ ਰਿਸ਼ਤੇਦਾਰ ਤੇ ਪੂਰੀ ਫੈਮਿਲੀ ਪਹਿਲਵਾਨ ਆ ਤੇ ਹੁਣ ਤੂੰ ਮੈਨੂੰ ਸਵਾਲ ਉਹ ਪੁੱਛਿਆ ਕਿ ਜਿਹਦੇ ਚ ਪੂਰੀ ਫੈਮਿਲੀ ਤੇ ਕਲੀਅਰ ਹੁੰਦੀ ਆ ਲੇਕਿਨ ਫੈਮਿਲੀ ਦੇ ਅੰਦਰੋਂ ਇੱਕ ਬੰਦਾ ਨਹੀਂ ਕਲੀਅਰ ਹੁੰਦਾ ਵਗਾ ਯਾਰ ਹੈ ਦੇਖ ਲਓ ਜਾਰਾ ਹੀ ਕਿਹਾ ਮੈਂ ਤੂੰ ਗਾਮਾ ਕਹਿ ਚਾਰਾ ਸੀਗਾ ਯਾਰ। ਉਹ ਪਾਇਣਾ ਦੇਖੋ ਨਾ ਇੱਧਰ ਦੇ ਤੂੰ ਮੈਨੂੰ ਕਿਹਾ ਵੀ ਗਾਮਾ ਮੈਂ ਕਿਹਾ ਨਹੀਂ ਜਾ। ਇਹਨਾਂ ਕੋਲ ਨਹੀਂ ਫਨ ਸੀ ਲੱਭਣਾ ਇਹਨਾਂ ਨੇ ਜਾਣਾ ਤੂੰ ਸਵਾਲ ਇਹਨਾਂ ਦੇ ਮਰਨ 1000 ਸਾਲ ਤੋਂ ਜ਼ਿਆਦਾ ਹੋ ਗਏ ਸਵਾਲ ਲੈ ਕੇ ਬਹਿ ਗਏ ਉਹ ਬਸ ਕਰ ਦੋ ਤੁਸੀਂ ਵੀ ਏਡੇ ਪੀਟੀ ਮਾਸਟਰ ਕਿਤੇ ਰਹਿੰਦੇ ਹੀ ਨਹੀਂ। ਅੱਛਾ ਚੱਲ ਵੀ ਮੈਂ ਤੈਨੂੰ ਇੱਕ ਸਬਜ਼ੀ ਸੋਚਦਾ ਤੂੰ ਸਬਜ਼ੀ ਦੱਸਣੀ ਹੈ ਲੱਭ ਲੈਨੇ ਆ ਸਬਜ਼ੀਆਂ ਤੇ ਮੈਂ 20 ਸਵਾਲ ਵੀ ਹਾਂ ਥੋੜੇ ਨਹੀਂ ਆ ਸਭ ਨਹੀਂ ਸਬਜ਼ੀਆਂ 20 ਸਵਾਲ ਤੇ ਤੂੰ ਸਬਜ਼ੀ ਲੱਭਣੀ ਹੈ ਚਲੋ ਜੀ ਲੱਭ ਲੋ ਲੈ ਜੀ 1 2 3 ਮੈਂ ਸਬਜ਼ੀ ਸੋਚ ਲਈ ਚੱਲ ਦੱਸ ਓਕੇ ਜੀ ਹਾਂਜੀ ਪਾਣੀ ਲੱਗਦਾ ਉਹਨੂੰ ਦੱਸੋ ਇਧਰ ਲੱਗਦਾ ਵੀ ਨਹੀਂ ਸਬਜ਼ੀਆਂ ਨੂੰ ਲੱਗਦੇ ਬੰਦੇ ਪਾਣੀ ਲੱਗਦੇ ਪਾਣੀ ਲੱਗਦਾ ਪਾਣੀ ਲੱਗਦਾ ਲੈ ਵੀ ਮੈਂ ਪਹੁੰਚ ਗਿਆ ਗਰਾਊਂਡ ਬਣਾ ਲਿਆ ਮੈਂ ਪੂਰਾ ਪੱਟੇ ਤੇ ਪਹੁੰਚ ਗਿਆ ਬਸ ਤੂੰ ਚੁੱਪ ਰਹੀ ਆਇਆ ਵਾ ਜੋ ਅੱਛਾ ਜੀ ਭਾਈ ਓਕੇ ਪਾਣੀ ਲੱਗਦਾ ਉਹਨੂੰ ਅੱਗੇ ਪਾਣੀ ਲੱਗਦਾ ਵਾ ਹਾਂ। ਪਾਣੀ ਲੱਗਦਾ ਵਾ ਉਹ ਕਿਲੋ ਦੇ ਵਿੱਚ 4-5 ਤੁਲੇ ਜਾਂਦੇ ਆ ਉਹ ਐਟਮ ਮਤਲਬ ਜਿਹੜੀ ਵੀ ਆ ਯਾਰ ਬੜਾ ਟੈਕਨੀਕਲ ਸਵਾਲ ਹੈ। ਨਹੀਂ ਪਾਇਣ ਟਿੰਡੇ 20-25 ਚੜ ਜਾਂਦੇ ਨਹੀਂ ਆ। ਪਾਇਣ ਨਹੀਂ ਪਾਇਣ ਨਹੀਂ ਤਾਂ ਜੋ ਮੈਂ ਨਾ ਪਹਿਲੇ ਮੈਸੇਜ ਕਰ ਦਵਾਂ ਕਰ ਲਓ ਭਾਈ ਸਬਜ਼ੀ ਗਲਤ ਨਾ ਹੋ ਜੇ ਲੱਭਣਾ ਸਾਨੂੰ ਵਿਖਾ ਦਿਓ। ਓਕੇ ਚਲੋ ਜੀ 2 ਸਵਾਲ ਹੋ ਗਏ ਭਾਈ ਓਕੇ ਜ਼ਮੀਨੀ ਕਿ ਸਮਾਨੀ? ਓਕੇ ਹਾਂਜੀ ਨਹੀਂ ਇਹ ਇਕੱਲਾ ਨੇ ਹਾਂਜੀ ਦੂਜਾ ਕਿਹੜਾ ਸੀ ਮੇਰਾ ਇਹ ਬੋਰੀ ਥੱਲੇ ਵੇਚਦੀ ਆ ਨਹੀਂ ਉਹ ਤੋਂ ਇਲਾਵਾ ਸੀ ਇੱਕ ਵੀ ਉਹ 4 ਤੋਲਦੇ ਨੇ ਇਕੱਠੇ। ਹਾਂ 4 ਨਹੀਂ ਹੁਣ ਓਕੇ ਹੋ ਗਿਆ ਉਹਦੇ ਉੱਤੇ ਹਲਕੀ ਪਿੱਤ ਵੀ ਨਿਕਲੀ ਆ ਨਹੀਂ ਕਰੇਲੇ ਵੀ ਨਹੀਂ ਗਏ ਉਹ ਵੀ ਨਹੀਂ ਗਏ ਇੱਕ ਮਿੰਟ ਉਹ ਵੀ ਨਹੀਂ ਗਏ ਉਹ ਫਿਰ ਕੀ ਮਿਹਨਤ ਕਰ ਰਿਹਾ Okay. ਪੂਰਾ ਹੈ ਤੇ ਟੁੰਡੀ ਵੀ ਬਾਹਰ ਨਿਕਲੀ ਹੁੰਦੀ ਉਹਦੇ ਹਲਕੀ ਜੀ ਨਹੀਂ ਮਤਲਬ ਨਹੀਂ ਬਤਾਉਂ ਵੀ ਨਹੀਂ ਗਏ ਸਬਜ਼ੀ ਕਦੋਂ ਵੀ ਡੁੰਡੀ ਤੋਂ ਫੜ ਕੇ 에어ਪੋਰਟ ਤੇ ਲੈ ਜਾਈਦੀ। 4 ਓਕੇ 4 ਹਰੇ ਰੰਗ ਦੀ ਪਾਈ ਗਈ
ਉਹ ਲੱਖ ਲਾਂ ਹਾਂਜੀ। ਤਕਰੀਬਨ ਹਰੇ ਰੰਗ ਦੀ ਹੁੰਦੀ ਸਬਜ਼ੀ। ਉਹ ਯਾਰ ਇੱਕ ਮਿੰਟ ਨਹੀਂ ਬਤਾਉ ਦੂਜੇ ਹੁੰਦੇ ਆ, ਉਹ ਕਾਲੇ ਆਲੂ ਹੋਰ ਹੁੰਦੇ ਆ, ਆਲੂ ਹੋਰ ਹੁੰਦੇ ਆ। ਓਕੇ 5 ਹੋ ਗਏ ਚਲੋ। ਉਹ ਸਬਜ਼ੀ 2-3 ਤਰ੍ਹਾਂ ਦੀ ਸ਼ੇਡ ਮਾਰਦੀ ਹੈ, ਮਤਲਬ ਕਿਤੋਂ ਨੀਲੀ ਹੁੰਦੀ, ਕਿਤੋਂ ਵਾਈਟ ਹੁੰਦੀ ਆ, ਨਹੀਂ ਕਿਤੋਂ ਲਾਲ। ਨਹੀਂ 6 ਗੋਂਗਲੂ ਵੀ ਨਹੀਂ ਗਏ, ਗੋਂਗਲੂ ਵੀ ਨਹੀਂ ਗਏ, ਗੋਂਗਲੂ ਵੀ ਨਹੀਂ ਗਏ। ਇੱਕ ਮਿੰਟ ਖਲੋ ਜਾ। ਹਰੀ ਕਿਹਾ ਵਾ ਉਹਨਾਂ ਨੇ। ਓਕੇ 6 ਉਹ ਜਿੱਦਾਂ ਜ਼ੈਬਰੇ ਦੇ ਉੱਤੇ ਹੁੰਦੀ ਆ ਉਹਦੀ ਖਾਲਜੀ ਹੈ, ਨਹੀਂ ਡਾਰਕ 7 ਹੈ। ਨਹੀਂ ਹਲਵਾ ਕੱਦੂ ਵੀ ਨਹੀਂਗਾ। ਓਕੇ ਉਹ ਵੀ ਨਹੀਂਗਾ, ਨਾਲ ਹੀ ਸਾਈਡ ਤੇ ਕਰ ਦਿੰਦਾ ਨਹੀਂ ਵੀ। ਉਹ ਵੀ ਨਹੀਂ। 7 ਚੱਲ ਤੂੰ ਸਬਜ਼ੀਆਂ ਦੇ ਵਿੱਚ ਜਾ ਯਾਰ ਉਹਨੂੰ ਪੁੱਛਣ ਦੇ ਯਾਰ। ਆ 7 ਓਕੇ ਕੱਦੂ ਵੀ ਨਹੀਂਗਾ। ਉਹ ਕਿਲੋ ਦੇ ਵਿੱਚ 20-25 ਚੜ ਜਾਂਦੀਆਂ। ਨਹੀਂ ਉਹ ਵੀ ਨਹੀਂ, ਨਹੀਂ 8 ਉਹ ਵੀ ਨਹੀਂ। ਟਮਾਟਰ ਵੀ ਨਹੀਂ ਗਏ ਯਾਰ, ਟਮਾਟਰ ਵੀ ਨਹੀਂ ਗਏ। ਅੱਛਾ ਉਹਨੂੰ ਇਹ ਵੀ ਪਤਾ ਕਿਲੋ 'ਚ 20-25 ਚੜਦੇ। ਉਹ ਛੁਰੀ ਦੇ ਨਾਲ ਕੱਟੀ ਦੀ ਉਹ ਸਬਜ਼ੀ ਜਿਹੜੀ ਵੀ ਹੈ। ਨਹੀਂ ਆਰੇ ਤੇ ਲੈ ਜਾਈਦੀ। ਨਹੀਂ। ਲੱਖ ਲਾਂ ਤਾਂ ਸਾਰੀ ਚੁਰੀ ਨੇ। ਨਹੀਂ ਯਾਰ ਨਹੀਂ ਨਹੀਂ ਹਾਂ ਚੱਲ। ਓਕੇ ਇੱਕ ਸਵਾਲ ਨੋ ਦੇ ਦੀ ਨੋ ਨੋ ਪੱਤੇ ਵੀ ਨਿਕਲੇ ਹੁੰਦੇ ਉਹਦੇ। ਨਹੀਂ। ਪੱਤੇ ਵੀ ਨਹੀਂ, ਮੂਲੀ ਵੀ ਨਹੀਂ ਗਈ, 10 ਮੂਲੀ ਵੀ ਨਹੀਂ ਗਈ। ਪੱਤੇ ਦੁਨੀਆ ਦੀ ਹਰ ਸਬਜ਼ੀ ਪੱਤਿਆਂ ਦੇ ਵਿੱਚ ਉਹਦੇ ਝੁਕਦੀ, ਉਹਦੇ ਪੱਤੇ ਕੱਟੀਦੇ ਆ। ਹਾਂਜੀ। ਗੋਂਗਲੂ ਦੇ ਉੱਤੇ ਵੀ ਹੁੰਦੇ ਆ, ਮੂਲੀ ਤੇ ਵੀ ਹੁੰਦੇ ਨਹੀਂ ਆ। ਉਹ ਮਤਲਬ ਉਹ ਜਿਹੜੀ ਵੀ ਚਲੋ 10 ਹੋ ਗਏ। ਨਹੀਂ ਉਹ ਵੀ ਨਹੀਂ ਗਈ। ਇੱਕ ਸਵਾਲ ਦੇ ਦੇ ਮੈਨੂੰ ਬਸ। ਤੈਨੂੰ ਲੈ ਲਾ ਇੱਕ ਸਵਾਲ ਮੇਰੇ ਵੱਲੋਂ। ਚਲੋ ਜੀ ਦੱਸੋ ਜੀ। ਅੱਛਾ ਜੀ, ਉਹ ਮੇਨ ਕਾਸਟ ਸਬਜ਼ੀ ਹੈ ਕਿ ਸਾਈਡ ਪੈਂਦੀ, ਜਿੱਦਾਂ ਮਤਲਬ ਧਨੀਆ ਪੈ ਗਿਆ, ਟਮਾਟਰ ਪੈ ਉਹ ਗਏ, ਨਹੀਂ ਸਾਈਡ ਸਬਜ਼ੀ ਆ। ਕਾਸਟ ਉਹ ਸਬਜ਼ੀ ਨਹੀਂ ਇਹ 'ਚ 2 ਸਵਾਲ ਨੇ, ਇੱਕ ਸਵਾਲ ਕਰੋ। ਕੋਈ ਹੈ? ਨਹੀਂ, ਮਤਲਬ ਦੋ ਨੇ। ਮੇਨ ਰੋਲ ਹੈ ਕਿ ਸਾਈਡ ਰੋਲ ਹੈ? ਦੇਖੋ ਜਿਹੜੀ ਸਬਜ਼ੀ ਹੁੰਦੀ ਨਾ ਉਹ ਮੇਨ ਹੀ ਹੁੰਦੀ ਹੈ, ਇਹ ਮੇਨ ਸਬਜ਼ੀ ਹੈ। ਚਲੋ ਤੁਸੀਂ ਮੇਰਾ ਤਾਂ 11 ਹੋ ਗਏ ਭਾਈ। ਇੱਕ ਮੈਂ ਵੀ ਪੁੱਛਣਾ ਇੱਕ ਮਿੰਟ ਮੈਨੂੰ ਪੁੱਛ ਲੈਂਦੇ, ਆਇਆ ਭੁੱਲ ਜਾਣਾ ਫਿਰ। ਟੀਂਡੇ ਨਹੀਂ 12 ਨਹੀਂ। ਇੱਕ ਮੈਨੂੰ ਪੁੱਛ ਲੈਣ ਦੇ, ਇੱਕ ਮੈਂ ਪੁੱਛ ਲੈਣਾ। ਪੁੱਛ ਲਓ ਇੱਕ ਮਿੰਟ। 12 ਉਹਨੇ ਇਜਾਜ਼ਤ ਦਿੱਤੀ, ਚਲੋ। ਉਹਦਾ ਫਨੂਨ ਲਤੀਫਾ ਨਾ ਤਲਕ ਹੈ। ਯਾਰ ਆ ਵੇਲਾ ਤੂੰ ਜ਼ਾਇਆ ਕਰਾਇਆ ਸਬਜ਼ੀ ਮੈਂ ਲੱਭਣੀ ਆ। ਆਓ ਹਾਂ ਟਮਾਟਰ ਕਹਿੰਦੇ, ਛਿੱਲੜ ਕਹਿੰਦੇ ਕਈਆਂ ਨੂੰ। ਤੇ ਇੱਕ ਫਿਰ ਮੈਂ ਵੀ ਸਵਾਲ 13 ਹੋ ਗਏ। ਓਕੇ ਅੱਛਾ ਉਹ ਸਬਜ਼ੀ ਛੋੜਵੇ ਵਾਲੀ ਹੈ ਕਿ ਸੁੱਕੀ ਵੀ ਪੱਕ ਜਾਂਦੀ ਹੈ? ਹਾਂ ਇੱਕ ਪੁੱਛ, ਇੱਕ ਸਵਾਲ ਪੁੱਛ। ਮਤਲਬ ਉਹ ਸਬਜ਼ੀ ਨਹੀਂ ਛੋੜ ਇੱਕ ਪੁੱਛ। ਸੁੱਕੀ ਪੱਕਦੀ ਉਹ ਸਬਜ਼ੀ? ਹਾਂ ਓਕੇ ਓਕੇ। ਮੇਥੀ 12 ਨਹੀਂ 13 ਮੇਥੀ ਵੀ ਨਹੀਂ ਗਈ, 13 ਮੇਥੀ ਵੀ ਨਹੀਂ ਜ਼ਮੀਨੀ ਗਈ। ਹੈ ਕਿ ਉਹ ਜਦੋਂ ਪਕਾਈ ਦਾ ਉਹਨੂੰ ਇਦਾਂ ਘੋਟਣਾ ਵੀ ਪੈਂਦਾ। ਨਹੀਂ 14 ਸਾਗ ਵੀ ਨਹੀਂ ਗਾ। ਨਾਲ ਹੀ ਪੈ। ਓਕੇ ਕਿੰਨੇ ਰਹਿ ਗਏ ਮੇਰੇ? 14 6 ਰਹਿ ਗਏ। 14 6 ਰਹਿ ਗਏ। ਸਬਜ਼ੀਆਂ ਕਿੰਨੀਆਂ ਰਹਿ ਗਈਆਂ? ਜ਼ਮੀਨੀ ਹੈ ਕਿ ਸਮਾਨੀ? ਪਹਿਲੇ ਸਵਾਲ ਤੇ ਕਹਿ ਸਬਜ਼ੀਆਂ ਵੀ ਤਕਰੀਬਨ 6 ਕੀ ਅੱਛਾ ਪਹਿਲਾ ਸਵਾਲ ਕਰਕੇ ਕਹਿੰਦਾ ਮੈਂ ਪਹੁੰਚ ਗਿਆ, ਗਰਾਊਂਡ ਬਣਾ ਲਈ ਹੈ ਤੇ 16 ਹੋ ਗਏ ਤੇ ਪੁੱਛ ਰਿਹਾ ਸਬਜ਼ੀਆਂ ਕਿੰਨੀਆਂ ਰਹਿ ਗਈਆਂ। ਓਕੇ 16 ਕਿਹੜਾ ਨਸੀ ਹੁਣ ਕਿਹੜੀ ਨਸੀ? ਅੱਛਾ ਮੇਥੀ ਵੀ ਹੋ ਗਈ, ਸਾਗ ਵੀ ਹੋ ਗਿਆ। ਪਿੰਡੀ ਆਹੋ ਪਿੰਡੀ ਓਕੇ। ਭਿੰਡੀ 17 ਹੋ ਗਏ। ਨਹੀਂ ਭਿੰਡੀ ਵੀ ਨਹੀਂ, ਭਿੰਡੀ ਵੀ ਨਹੀਂ। ਕਚਨਾਰ ਨਹੀਂ ਇੱਕ ਪਹਿਲੇ ਇੱਕ ਗੱਲ ਦੱਸ ਨਾ ਪਹਿਲੇ। ਹਾਂਜੀ ਭਿੰਡੀ ਨਹੀਂ 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 ਕਚਨਾਰ ਯਾਰ ਇਹ ਤਾਂ ਡਾਇਰੈਕਟ ਹੀ ਕਹਿਣ ਲੱਗ ਪਿਆ ਯਾਰ। ਭਾਈ ਹੈ ਜਵਾਬ ਪਹਿਲੇ ਤਾਂ ਮੇਰੇ ਦੱਸ ਤੂੰ ਕਚਨਾਰ ਦਾ ਨਾਂ ਸੁਣਿਆ ਕਿੱਥੇ? ਭਾਈ ਮੈਂ ਖਾਧੀ ਕਦੇ। ਮੈਂ ਉਹ ਮਹਿੰਗੀ ਬੜੀ ਮੈਨੂੰ ਤਾਂ ਯਾਦ ਆ, ਮੈਂ ਕਿਹਾ ਕਦੀ ਖਾਵਾਂਗੇ। ਵਾਜੀ ਵਾਹ ਭਾਈ ਪਹਿਲੀ ਵਾਰੀ ਕਿਤੇ ਆ। ਆਹ ਜ਼ਿੰਦਗੀ ਚ ਕਚਨਾਰ ਮੈਨੂੰ ਯਾਦ ਆਈ, ਕੰਮ ਆ ਗਈ। ਖਾਧੀ ਨਹੀਂ ਉਦਾਂ, ਮੈਨੂੰ ਕਿਤੇ ਲੱਭ ਲਈ ਮੈਂ ਉਹ ਭਾਈ। ਯਾਰ ਵਾਹ ਭਾਈ ਅੱਗੇ ਤੋਂ ਪਤਾ ਕੀ ਹੈ, ਸਿੱਧੇ ਨਾਂ ਨਹੀਂ ਲੈਣੇ। ਹਾਂ ਇੰਜ ਤਾਂ ਗੱਲ ਹੈ, ਹੁਣ ਤੂੰ ਕਹੇਗਾ ਚਲੋ ਠੀਕ। ਅੱਛਾ ਯਾਨੀ ਕਿ ਜਿੱਦਾਂ ਮੈਂ ਕਿਹਾ ਸੀ ਪਾਣੀ ਲੱਗਦੀ ਹਾਂ ਇੰਜ ਤੇ ਆਪਦਾ ਗੱਲ ਨਾਮ ਨਹੀਂ ਲੈਣਾ। ਨਹੀਂ ਯਾਰ, ਉਹ ਅੱਲਾ ਦਾ ਸ਼ੁਕਰ ਹੈ, ਮੈਂ ਕੁਝ ਹੋਵੇ ਨਾ ਹੋਵੇ ਲੇਕਿਨ ਘਰੋਂ ਮੈਂ ਫਲ ਨਹੀਂ ਮੁੱਕਣ ਦਿੱਤਾ ਉਸਤਾਦ ਜੀ। ਸਬਰ ਦਾ ਇਦਾਂ ਹੀ ਸਬਰ ਦਾ ਨਹੀਂ ਯਾਰ, ਫਰੀਦ ਤੂੰ ਖਾਣਾ ਉੱਪਰਲਾ ਖੁੱਲਣਾ ਵਾ। ਹਾਂ ਤੇ ਉੱਤੋਂ ਰਜਾਈਆਂ ਤੇ ਡਿੱਗ ਤੂੰ ਖਾਣਾ ਖਰਾਬ ਹੋਇਆ ਵੇਖਣਾ। ਕਹਿੰਦੇ ਉੱਪਰਲਾ ਖਾਨਾ ਖੋਲਣਾ, ਉਹ ਤੇ ਖੁੱਲਦਾ ਹੀ ਨਹੀਂ। ਜਿੰਨਾ ਇਹਨਾਂ ਦਾ ਮਕਾਨ ਨਹੀਂ ਵਾ, ਸਿਰਫ ਥੱਲੜਾ ਹੀ ਖੋਲਣਾ। ਉਤਲਾ ਤੇ ਛੱਤ ਤੋਂ ਬਾਹਰ ਆਇਆ। ਉਤਰਾ ਕੋਠੇ ਤੇ ਜਾ ਕੇ ਖੋਲਣਾ।
ਵਾਹਿਗੁਰੂ ਅੱਲਾ ਰਹਿਮ ਕਰੇ। ਇੱਕ ਵਾਰੀ ਇਹਨੇ ਭੁਲੇਖੇ ਨਾਲ ਉਤਲਾ ਕਰਨਾ ਖੋਲਿਆ ਤੇ ਮੂੰਹ ਦੇ ਪਾਉਂਦੇ ਤੇ ਮੁੰਡੇ ਦਾ ਠੁੱਡਾ ਵੱਜਾ। ਉਹ ਕਹਿੰਦਾ ਮੈਂ ਵਿੱਚ ਸੁੱਤਾ ਸੀ। ਨਹੀਂ ਮੈਂ 13 ਫੁੱਟੀ ਫ੍ਰਿਜ ਲਈ। ਭਾਈ ਕੀ ਪਤਾ ਨਹੀਂ ਮਕਾਨ ਨਹੀਂ ਮਾਨਾ ਤੁਹਾਡਾ ਯਾਰ ਇੰਨਾ ਵੀ ਨਹੀਂ ਨੀਵਾਂ ਘਰ ਹੋਣਾ ਯਾਰ। ਬਹੁਤ ਨਹੀਂ ਚੋਣਾ ਮਾਰ ਦਿੰਦੀ ਆਦਤ ਹੁੰਦੀ ਇਹਨਾਂ ਨੂੰ। ਨਹੀਂ ਯਾਰ ਉਹਦਾ ਫ੍ਰਿਜ ਮੈਂ ਦੇਖੀ ਆ ਬਿਲਕੁਲ ਸਹੀ ਹੈ। ਛੱਤ ਢਾਹ ਕੇ ਇਹਨਾਂ ਦੇ ਵਿੱਚ ਵਾਰੀ ਸੀ ਉਹ ਬਸ ਓਏ ਹਾਏ ਨਹੀਂ ਮਾਸ਼ਾਅੱਲਾ ਮਸੀਹ ਔਰ ਈਦ ਉਹਨਾਂ ਦਾ ਘਰ ਹੈ। ਮੈਂ ਤੁਸੀਂ ਕਹਿੰਦੇ ਯਾਰ ਚੰਗਾ ਭਲਾ ਕੋਣੀ ਐਂਡ ਕੋਣੀ ਕੋਣੀ ਬਣੀ ਨਾ ਸਹੀ ਕਹਿੰਦੇ ਆ। ਇੱਕ ਬੰਦਾ ਇਹਨਾਂ ਨੂੰ ਮਿਲਣ ਆਇਆ ਉਹ ਬੂਹਾ ਨਹੀਂ ਖੜਕਾਉਂਦੇ ਆ ਰੋੜੇ ਸੁੱਟ ਕੇ ਕਹਿੰਦੇ ਆ ਫੈਸਲ ਅੱਛਾ ਫ੍ਰਿਜ ਛੱਤ ਥਾਣੀ ਬਾਹਰ ਆਈ ਹੈ ਨਾ ਤੇ ਫ੍ਰਿਜ ਦੇ ਥੱਲੇ ਨਹੀਂ ਪਈਏ ਲਾਏ, ਛੱਤ ਨੂੰ ਰੇਲਿੰਗ ਲਾਈ ਉਹ ਅੱਗੇ ਪਿੱਛੇ ਜਾਂਦੇ। ਚਲੋ ਠੀਕ ਮੰਨ ਲੈਂਦੇ ਯਾਰ ਤੋਂ ਜਦੋਂ ਬਾਰਿਸ਼ ਪੈਂਦੀ ਲੋਕੀ ਕਹਿੰਦੇ ਛੱਤ ਚ ਹੋ ਗਈ, ਇਹ ਕਹਿੰਦੇ ਉਹ ਸਾਡੀ ਫ੍ਰਿਜ ਚ ਹੋ ਗਈ। ਚਲੋ ਜੀ ਸਾਜੀ ਮੈਂ ਤੁਹਾਨੂੰ ਦੱਸ ਰਿਹਾ ਪਿਛਲੇ ਦਿਨਾਂ ਜਿਹੜਾ ਮੈਂ ਚੀਕੂ ਲੈ ਗਿਆ 5 ਕਿਲੋ ਚੀਕੂ ਰੱਖੇ ਨੇ ਫ੍ਰਿਜ ਦੇ ਵਿੱਚ, ਠੀਕ ਹੈ। ਤੇ ਫ੍ਰਿਜ ਦੀਆਂ ਚੀਕਾਂ ਨਿਕਲ ਗਈਆਂ। ਚੀਕੂ ਰੱਖੇ ਇਹ ਕਹਿੰਦੇ 5 ਕਿਲੋ ਚੀਕੂ ਰੱਖੇ, ਇਹਨਾਂ ਕੋਲ ਫ੍ਰਿਜ ਹੀ ਉਹ ਜਿਹੜੀ ਉਹ ਡਾਕਟਰਾਂ ਨੇ ਨਹੀਂ ਦਵਾਈਆਂ ਵਾਲੀ ਰੱਖੀ। ਚਲੋ ਕਿਲੋ ਘਰਾ ਲਿਆਉਣਗੇ, ਬਾਕੀ 4 ਪਿੱਛੇ ਰੱਖ ਨਹੀਂ ਲਿਆਉਣਗੇ। ਸਾਜੀ 5 ਕਿਲੋ ਮੈਂ ਲਿਆ ਥੋੜਾ ਸਮਾਨ ਲਿਆਣਾ ਹੀ ਨਹੀਂ। ਅੱਬੂ ਨੇ ਕਿਹਾ ਬੇਟਾ ਜਦੋਂ ਵੀ ਕੋਈ ਸ਼ੈ ਲੈਣੀ ਆ ਅਗਲੇ ਨੂੰ ਪਤਾ ਨਾ ਲੱਗੇ ਚੁੱਕ ਲੈਣੀ। ਜੇ ਨਾ ਵੀ ਕੁਛ ਸ਼ੈ ਲੈਣੀ ਆ ਤੇ ਜੇ ਤੂੰ ਕੋਸ਼ਿਸ਼ ਕਰ ਫੜਿਆ ਗਿਆ ਤੇ ਫਿਰ ਮੇਰਾ ਨਹੀਂ ਤੂੰ। ਉਹਨਾਂ ਨੇ ਕਿਹਾ ਜਦੋਂ ਵੀ ਕੋਈ ਸ਼ੈ ਲਿਆਣੀ ਕੋਸ਼ਿਸ਼ ਕਰਨੀ ਜਿਹੜੀ ਫਿਸੀ ਹੋਵੇ ਦਾ ਭਾਈ ਉਹ ਵਿੱਚ। ਸ਼ੈ ਕਹਿੰਦਾ ਮੇਰਾ ਪੁੱਤਰ ਲੈ ਆਈ ਸਬੂਤ ਨਾ ਛੱਡੀ। ਆਹ ਨਹੀਂ ਅੱਬੂ ਨੇ ਕਿਹਾ ਵਾਫਰ ਲੈ ਕੇ ਆਈ। ਯਾਰ ਮੇਰਾ ਯਾਰ ਆਪਣਾ ਰੂਲ, ਮੈਂ ਯਕੀਨ ਕਰਕੇ ਮੈਂ ਰੇੜੀ ਜਿਹੀ ਸੌਦਾ ਮਾਰਦਾ। ਅੱਛਾ ਜੀ ਮੈਂ ਗਿਆ ਕੋਤਾ ਜ਼ਮੀਨ ਦੀ ਕੋਤਾ ਜ਼ਮੀਨ ਦੀ ਅਗਲੇ ਦਿਨ ਉਹ ਹੀ ਲਾਇਆ ਹੁੰਦਾ, ਯਾਰ ਅਗਲੇ ਦਿਨ ਗਲੀਆਂ 'ਚ ਫਿਰਨ ਡਿਆ ਹੁੰਦਾ। ਨਹੀਂ ਯਾਰ ਉਸਤਾਦ ਜੀ ਇਸ ਗੱਲ ਦੀ ਗਵਾਹੀ ਦੇਣਗੇ। ਮੈਂ ਨਾ ਕੁਝ ਛਾਪਰ ਭਰੇ ਕੇਲਿਆਂ ਦੇ ਪੂਰੀ ਰੇੜੀ ਦਾ ਸੌਦਾ ਮਾਰ ਲਿਆ ਉਸਤਾਦ ਜੀ। ਜਦੋਂ ਮੈਂ ਲੈ ਕੇ ਆਇਆ ਸੀ ਵਿੱਚ ਏਡੇ ਕੇਲੇ ਏਡੇ। ਇਹ ਕਈਆਂ ਬੰਦਿਆਂ ਨੂੰ ਨਾ ਆਦਤ ਹੁੰਦੀ ਆ ਫਲ ਖਰੀਦਣ ਦੇ ਵਿੱਚ ਵੀ ਨਾ ਸਾਈਕੀ ਹੁੰਦੀ ਹੈ, ਖਰੀਦਦਾਰੀ 'ਚ ਵੀ ਫਲ ਜਾਂ ਸਬਜ਼ੀ। ਮੇਰੇ ਜਿਹੜੇ ਵਾਲਦ ਸਾਹਿਬ ਸੀ ਨਾ ਉਹਨਾਂ ਦੀ ਆਦਤ ਪਤਾ ਕੀ ਸੀ, ਉਹਨਾਂ ਨੇ ਅੱਛੀ ਨਸਲ ਦਾ ਸਾਫ ਸੁਥਰਾ ਤੇ ਥੋੜਾ ਮਤਲਬ ਉਹ ਨਹੀਂ ਲੈ ਕੇ ਆਉਣਾ। ਉਹਨਾਂ ਨੇ ਮਾੜਾ ਜਿਹਾ ਨਾ 30 ਕਿਲੋ ਲੈ ਆਉਣਾ ਇਕੱਠਾ ਹੀ ਮਹਾਰਾਜ ਹਾਂਜੀ ਉਹਦੇ ਚੋਂ ਅੱਧਾ ਕਿਲੋ ਖਾਤਾ ਜਾਣਾ, 29.5 ਕਿਲੋ ਸਵੇਰ ਨੂੰ ਮੇਰੀ ਅੰਮੀ ਨੇ ਸਿੱਟਣਾ ਬਾਹਰ। ਤੇ ਮੇਰੀ ਅੰਮੀ ਨੇ ਹਰ ਵਾਰੀ ਕਹਿਣਾ ਕਿ ਤੁਸੀਂ ਇਹਦੇ ਨਾਲੋਂ ਤੁਸੀਂ 2 ਕਿਲੋ ਸਵਾਦ ਦਾ ਸੁਥਰਾ ਲੈ ਆਓ। ਉਹ ਨਹੀਂ ਉਹ ਮਾੜਾ ਬੰਦਾ ਸੀ, ਉਹਨੇ ਕਿਹਾ ਚੱਲ ਭਾ ਸਾਰਾ ਲੈ ਜਾ ਕੋਈ ਗੱਲ ਨਹੀਂ, ਕਿੰਨੇ ਪੈਸੇ ਦੇਣੇ, ਮੈਂ ਫਿਰ ਲੈ ਆਂਦਾ। ਖਾਦਾ ਉਨਾ ਹੀ ਜਾਣਾ ਵਾ। ਏਦਾਂ ਉਹ ਤੁਸੀਂ ਕੇਲੇ ਲੈ ਆਓ ਭਾਵੇਂ 50 ਦਰਜਨ ਲੈ ਆਓ, ਤੀਜੇ ਚੌਥੇ ਦਿਨ ਬਾਕੀ ਫਾਰਗ ਹੋ ਗਏ ਕੇਲੇ ਸਮਝੋ, ਠੀਕ ਹੈ ਨਾ। ਤੇ ਉਹ ਕਈਆਂ ਦੀ ਆਦਤ ਹੁੰਦੀ ਫਲ ਖਰੀਦਣ 'ਚ ਵੀ। ਔਰ ਉਹ ਰੇਹੜੀ ਵਾਲੇ ਵੀ ਨਾ ਗੱਲ ਸੁਣਾ ਦੇ। ਮਤਲਬ ਹੁਣ ਇਹਦੇ ਘਰ ਦਾ ਪਤਾ ਰੇਹੜੀ ਵਾਲਿਆਂ ਨੂੰ ਕਿ ਯਾਰ ਜਦੋਂ ਐਂਡ ਤੇ ਰਹਿ ਗਏ ਨਾ ਭਾਵੇਂ 3-4 ਕਿਲੋ, ਇਹਦੇ ਘਰ ਦੇ ਬਾਹਰ ਜਾ ਕੇ ਆਵਾਜ਼ ਲਾਉਣੀ, ਇਹਨੇ ਸਾਰਾ ਹੀ ਲੈ ਲੈਣਾ। ਖਾਣਾ ਉਹਨਾਂ ਕੀ ਆ, ਕਿਲੋ ਲੈ ਆ ਉਹ ਵੀ ਖਾਧਾ ਜਾਣਾ, 10 ਕਿਲੋ ਲੈ ਆ ਉਹਦੇ ਚੋਂ ਵੀ ਕਿਲੋ 1.5 ਕਿਲੋ ਖਾਧਾ ਜਾਣਾ, ਬਾਕੀ ਖਰਾਬ ਹੀ ਸਿੱਟਣਾ ਬਾਹਰ, ਪੈਸੇ ਵੀ ਜ਼ਾਇਆ ਕਰੇ। ਕਈਆਂ ਬੰਦੇ ਦੀ ਆਦਤ ਹੁੰਦੀ ਹੈ। ਨਹੀਂ ਉਸਤਾਦ ਜੀ ਉਸਤਾਦ ਜੀ ਮੈਂ ਤੁਹਾਨੂੰ ਦੱਸਣਾ ਮਿਲਕ ਸ਼ੇਕ ਜਿਹੜਾ ਇੱਕ ਮਿੰਟ ਫੈਸਲ ਭਾਈ, ਮੈਂ ਤੁਹਾਨੂੰ ਦੱਸਣਾ ਉਸਤਾਦ ਜੀ ਸੱਚਾ ਵਾਕਿਆ। ਮਿਲਕ ਸ਼ੇਕ ਵਾਸਤੇ ਨਾ ਇੱਕ ਗ੍ਰਾਈਂਡਰ ਦਰਕਾਰ ਹੁੰਦੀ ਹੈ। ਹਾਂਜੀ ਉਸਤਾਦ ਜੀ ਠੀਕ ਆ, ਆਓ ਹਾਂ ਤੇ ਹੋਇਆ ਵੇ ਹਾਂ ਕੂੰਡੀ ਡੰਡਾ ਉਹਦੇ ਉਹਨੇ ਗ੍ਰਾਈਂਡਰ ਥੋੜਾ ਕੇਲੇ ਸਿੱਟ ਕੇ 2 ਸੇਬ ਸਿੱਟ ਕੇ ਤੇ ਤੁਹਾਨੂੰ ਠੋਕਣ ਲਿਆ। ਉਹਦੇ ਕਿੰਨੀ ਕਿਸੇ ਬੋਰੀ ਕੀਤੀ ਥੱਲੇ ਸੇਲ ਨੂੰ ਗਲਾਸ ਫੜਾਇਆ, ਉੱਤੋਂ ਨੱਪੀ ਜਾ ਰਿਹਾ, ਥੱਲੇ ਉਹਦੇ ਕਤਰੇ ਡਿੱਗੀ ਜਾ ਰਹੇ। ਜੱਗ 'ਚ ਭਾਈ ਕੇਲੇ ਸੁੱਟ ਕੇ ਦੁੱਧ ਪਾ ਕੇ ਉੱਤੋਂ ਛੋਟਾ ਪੱਕਾ ਰੱਖਦਾ ਵੀ ਚਲਾ ਛੋਟਾ ਪੱਕਾ। ਮੇਰਾ ਨਾ ਉਸਤਾਦ ਜੀ ਮੇਰਾ ਕਜ਼ਨ ਆ ਤੇ ਉਹਨੂੰ ਵਾਕਈ ਆ ਜਿਵੇਂ ਤੁਸੀਂ ਕਿਹਾ ਨਾ ਵੀ ਦਾਗੀ ਫਰੂਟ ਖਰੀਦਣ ਦਾ ਨਾ ਆਦੀ ਆ। ਆਹੋ ਨਹੀਂ ਦਾਗੀ ਨਹੀਂ ਖਰੀਦਦੇ ਆਪਣੀ ਵੱਲੋਂ, ਜਿਹੜੇ ਚ ਆ ਜਾਂਦੇ ਆ ਉਹਨੂੰ ਆਦਤ ਇਕੱਠਾ ਸੌਦਾ ਮਾਰ ਲੈਂਦੇ ਨੇ ਨਾ ਹਾਂਜੀ। ਭਾਈ ਸਾਰੇ ਦੇ ਕੀ ਪਾ ਦੇਣੇ, ਆਹੋ। ਉਹਦੇ ਚ ਫਿਰ ਦਾਗੀ ਮੰਗਣ। ਜਿਹੜਾ ਸਾਰਾ ਪਿਆ ਨਾ ਉਹਨੇ ਇਹ ਨਹੀਂ ਵੇਖਣਾ, ਉਹਨੇ ਰੇੜੀ ਦੇ ਪਿੱਛੇ ਜਾ ਕੇ ਵੇਖਣਾ ਵੀ ਕੀ ਪਿਆ। ਤੇ ਇੱਕ ਨਾ ਗਰਮੇ ਵਾਲੇ ਦੇ ਕੋਲ ਅਸੀਂ ਗਏ ਤੇ ਕਹਿੰਦਾ ਕੀ ਰੇਟ ਆ ਗਰਮਾ, ਕਹਿੰਦਾ ਜੀ 40 ਰੁਪਏ ਪਾਈਆ। ਬੜੀ ਗੱਲ ਆ, ਕਹਿੰਦਾ 20 ਰੁਪਏ ਲਾ ਹਾਂ, ਕਹਿੰਦਾ ਭਾਈ ਉਦਾਂ ਹੀ ਲਾਈਆ ਤੂੰ, ਕਹਿੰਦਾ ਲੈ ਪਾ ਦੇ। ਉਹਨੇ ਕਿਲੋ ਪਵਾਇਆ ਤੇ ਸੱਚ ਲੈ ਗਿਆ। ਇਹ ਇੰਜੀ ਕਰਦੇ ਹੈ। ਲੇਕਿਨ ਮੇਰੀ ਬੇਗਮ ਉਸਤਾਦ ਜੀ ਬਹੁਤ ਸਮਝਦਾਰ, ਉਹਨੇ ਨਾ ਕੱਟ ਕੇ ਫਰੀਜ਼ ਕਰ ਲੈਣੇ ਤੇ ਡੇਲੀ ਫਿਰ ਮਿਲਕ ਸ਼ੇਕ ਅਸੀਂ ਪੀਂਦੇ ਆ।
ਅੱਛਾ ਮੈਂ ਸੁਣਿਆ ਸੀ ਕਿ ਤੁਹਾਡੇ ਘਰ ਆਉਂਦਾ ਹੀ ਕੱਟਿਆ ਫਲ ਉਹਦਾ ਬਣਾਉਣਾ ਹੀ ਨਹੀਂ ਪੈਂਦਾ। ਖਤਮ ਵਾਲਾ ਗ੍ਰਾਈਂਡਰ ਨਹੀਂ ਹੈ ਨਾ ਜੂਸਰ ਮਸ਼ੀਨ, ਉਹਨੂੰ ਵੀ ਲੱਸੀ ਤਰ੍ਹਾਂ ਹੀ ਮਧਾਣੀ ਨਾਲ ਹੀ ਜੂਸ ਬਣਾ ਲਓ। ਨਹੀਂ ਇੰਜ ਨਹੀਂ ਕਰੀਦਾ। ਨਹੀਂ ਇਸੇ ਤਰ੍ਹਾਂ ਦੀ ਮਿਲਕ ਸ਼ੇਕ ਬਣਾਉਣੀ ਹੋਵੇ ਨਾ ਤੇ ਇਹਨਾਂ ਨੇ ਇੱਕ ਕੱਪੜਾ ਲੈ ਕੇ ਨਾ ਕੱਪੜੇ ਦੇ ਵਿੱਚ ਫਲ ਪਾ ਕੇ ਨਾ ਉਧਰੋਂ ਇਹ ਇੰਜ ਕਰੀ ਜਾਂਦਾ ਉਧਰੋਂ ਸੇਰ ਇੰਜ ਕਰੀ ਜਾਂਦਾ, ਦਰਮਿਆਨ 'ਚ ਥੱਲੇ ਡੋਲ ਰੱਖਿਆ ਹੁੰਦਾ, ਕੱਪੜੇ ਦੇ ਵਿੱਚ ਨਿਚੋੜ ਕੇ ਥੱਲੇ ਮਿਲਕ ਸ਼ੇਕ। ਤੇ ਇੱਕ ਦਿਨ ਕੱਪੜਾ ਪਾੜ ਗਿਆ ਤੇ ਮਹਿਮਾਨ ਬੈਠੇ ਤੇ ਦੀ ਬੁੱਢੀ ਕਹਿੰਦੀ ਲੈ ਆਏ ਮਿਲਕ ਸ਼ੇਕ, ਕਹਿੰਦਾ ਫਿਰ ਗ੍ਰਾਈਂਡਰ ਖਰਾਬ ਹੋ ਗਈ, ਗ੍ਰਾਈਂਡਰ ਕੀ ਜਾਲੀ ਪੜ ਗਈ। ਉਹ ਭਾਈ ਲੱਕੜ ਵਾਲਾ ਕੇਲਾ ਹੀ ਵਿੱਚ ਤੋੜਤਾ ਭਾਈ। ਅੱਜ ਕਹਿੰਦੇ ਨੂੰ 22 ਲੱਖ ਰੁਪਏ ਦੀ ਮਸ਼ੀਨ ਆ ਗ੍ਰਾਈਂਡਰ, 2600 ਰੁਪਏ ਦੀ ਮਸ਼ੀਨ ਹੈ। ਕਿੰਨੇ ਦੀ? 2600 ਦੀ ਨਹੀਂ 3600 ਦੀ ਹੋਏਗੀ। ਲੈ ਉਹਨੂੰ ਰੇਟ ਦੇ ਨਹੀਂ ਪਤਾ। ਚਲੋ ਕੋਈ ਗੱਲ ਨਹੀਂ ਜਿਵੇਂ ਨਹੀਂ ਨਹੀਂ ਬਾਕੀ ਫਰੂਟ ਤੁਹਾਡੇ ਘਰ ਤਾਜ਼ਾ ਫਰੈਸ਼ ਹੋਵੇ ਫੈਸਲ ਭਾਈ ਯਾਰ ਫ੍ਰਿਜ ਚੋਂ ਮੁੱਕਦਾ ਹੀ ਨਹੀਂ ਯਾਰ, ਅੱਲਾ ਦਾ ਉਹ ਸ਼ੁਕਰ ਕਿਤੇ ਨਾਲ ਹੀ ਆ ਉਹਦੇ ਯਾਰ ਕਿੰਨੀਆਂ ਸ਼ਾਮਾਂ। ਨਹੀਂ ਉਹ ਮੁੱਕਦਾ ਪਤਾ ਕਿਉਂ ਨਹੀਂ, ਕਿਉਂ? ਵੀ 3 ਕੇਲੇ ਲਿਆ ਕੇ ਫ੍ਰਿਜ 'ਚ ਰੱਖ ਦਿੱਤੇ ਨੇ, ਠੀਕ ਆ, ਤੇ ਬੱਚੇ ਨੂੰ ਕਹਿਤਾ ਵਾ, ਬੁੱਢੀ ਨੂੰ ਵੀ ਕਹਿਤਾ ਵਾ ਕਿ ਸਿੱਧੀ ਚਪੇੜਾਂ ਤੇ ਕਸੂਨੇ ਤੇ ਘਰੋਂ ਕੱਢ ਦਿਆਗਾ ਜਿੰਨੇ ਹੱਥ ਲਾਇਆ। ਉਹ 15 ਦਿਨ 3 ਕੇਲੇ ਪਏ ਨੇ ਬਾਹਰ ਹੀ ਗਏ ਤੇ ਫ੍ਰਿਜ 'ਚੋਂ ਫਰੂਟ ਹੀ ਨਹੀਂ ਮੁੱਕ ਰਹੀ। ਉਹ ਮੁੱਕਣਾ ਕਿੱਥੇ, ਮਾਮਾ ਕਿਸੇ ਨੂੰ ਇਜਾਜ਼ਤ ਦੇਗਾ ਤੇ ਖਾ ਕੇ ਮੁੱਕਣਾ। ਸਹੀ ਗੱਲ ਆ। 3 ਕੇਲੇ ਨੇ ਤੇ ਬੱਚੇ ਸਿਰਫ ਦੂਰੋਂ ਲੱਗਣਾ, ਆਂਟੀ ਕਹਿੰਦੇ ਆਏ ਸਾਡੀ ਫ੍ਰਿਜ ਨਹੀਂ ਕੇਲੇ ਆ। ਉਹ ਕੇਲੇ ਭਾਈ ਇੰਨੇ ਦਿਨਾਂ ਬਾਅਦ 3 ਕੇਲੇ ਆ। ਉਹ 3 ਕੇਲੇ ਇੰਨੇ ਦਿਨਾਂ ਬਾਅਦ ਕੱਢੂਗੇ ਏਦਾਂ ਲੱਗੂਗੀ ਇੱਲ ਮਰੀ ਵਿੱਚ ਭਾਈ। ਇਹਦੇ ਮੁੰਡੇ ਨੇ ਮਹਿੰਦੀ ਵਾਲੇ ਸੂਟ ਨਹੀਂ ਜਿਹੜਾ ਵਿਆਹਾਂ 'ਚ ਪਾਉਂਦੇ, ਉਹ ਪਾ ਕੇ ਧਮਾਲ ਪਾਂਡਿਆ ਸਾਡੇ ਘਰ ਮਿਲਕ ਸ਼ੇਕ ਬਣਨਾ। ਚਮਕੀਲਾ ਬਸ ਕਿੰਨਾ ਝੂਠਾ ਹੀ ਉਹ। ਵੇ ਤੂੰ ਡੇਲੀ ਯਾਰ ਬੱਚਿਆਂ ਨੂੰ ਆਦਤ ਪਾਈ ਮਿਲਕ ਸ਼ੇਕ ਤੇ ਉਸ ਤੋਂ ਬਾਅਦ ਰੋ। ਉਹ ਯਾਰ ਅੰਬਾਂ ਦੀ ਪੇਟੀ ਇੱਕ ਦਿਨ ਲੈ ਆ ਪੂਰੀ ਏ, ਘਰ 'ਚ ਨੇ ਪੂਰੀ ਅੰਬਾਂ ਦੀ ਪੇਟੀ ਰੱਖੀ ਹੈ, ਮੁੰਡਾ ਦਾ ਬਾਹਰ ਜਾ ਕੇ ਆਪਣੀ ਮਾਂ ਦੀ ਉਮਰ ਨੂੰ ਗਾਲਾਂ ਕੱਢੀ ਜਾਏ ਬੁੱਢੀਆਂ ਨੂੰ ਵੀ ਫਲ ਆਇਆ ਵਾਹ ਕਰਾ ਪਾਗਲ ਹੋ ਗਿਆ, ਫਾ ਖਰਾਬ ਹੋ ਗਈ। ਇੱਕ ਦਿਨ ਕਾਲੇ ਛਾਪਰ 2 ਹੱਥ 'ਚ ਫੜੇ ਇੰਜ ਕਰਕੇ ਐਂਟਰੀ ਪਾਈ, ਇਹਦਾ ਮੁੰਡਾ ਵੇਖ ਕੇ ਕਹਿੰਦਾ ਅੱਜ ਫਲ ਖਾਵਾਂਗੇ, ਤੇ ਉਹ ਨਾਲ ਛਾਪਰ ਸੁੱਟ ਕੇ ਕਹਿੰਦਾ ਆ ਲਓ ਮੈਂ 5 ਪੁਲੀਆਂ ਤੋਂ ਲੋਹਾ ਲੱਭ ਕੇ ਲਿਆਇਆ। 5 ਪੁਲੀਆਂ ਤੂੰ ਦੋਵਾਂ 'ਚ ਮੂੰਹ ਵੇਖ ਲੈ ਕਿਹਦਾ ਦਾ ਲੋਹਾ ਲੱਭਣ ਵਾਲਾ ਤੇਰਾ ਕਿ ਗੱਲ ਹੋ ਗਈ ਨਾ। ਇਹਨੇ ਅੰਬਾਂ ਵਾਲੀ ਪੇਟੀ ਯਾਰ 5 ਕਿਲੋ ਸੇਬ ਇਹਦੇ ਘਰ ਆ ਜਾਣ ਨਾ ਇਕੱਠੇ, ਇਹਦਾ ਮੁੰਡਾ ਰਿਵਾਜ ਨਾਲ ਫੈਸਲ ਕੋਈ ਨਹੀਂ ਕਹਿੰਦਾ, ਉਹ ਪਾਪਾ ਹੀ ਨਹੀਂ ਕਹਿੰਦਾ ਓਏ ਫੈਸਲ ਓਏ ਕਿੰਨੀ ਹੁਆਦਰਾ ਓਏ ਕਸਮੇ ਵੀ। ਇਹ ਪੇਟੀ ਅੰਬਾਂ ਦੀ ਘਰ ਲੈ ਕੇ ਗਿਆ, ਇਹਦੇ ਮੁੰਡੇ ਨੇ ਚੱਕੀ ਮਾਰੀ ਅੰਬ ਨੂੰ, ਦੰਦ ਟੁੱਟ ਗਏ। ਉਹ ਚਾਕ ਦੇ ਜੂਸ ਦੀ ਦੁਕਾਨ ਵਾਲੇ ਜੂਸ ਦੀ ਦੁਕਾਨ ਵਾਲੇ ਜਿਹੜੇ ਦਾ ਓਏ ਹੋਏ ਕਿਲੋ ਬੇਰ ਲੈ ਗਿਆ ਤੇ ਲੋਕਾਂ ਨੂੰ ਕਹੇ ਮੇਰੀ ਲੱਤ ਨੂੰ ਲੰਘ ਜਾਓਗੇ। ਕਿਲੋ ਬੇਰ ਭਾਈ ਦੇ ਬੱਚੇ ਨੇ ਕਿਹਾ ਪਾਪਾ ਹਮੇ ਵੀ ਫਰੂਟ ਖਾਣੇ, ਤਾਂ ਸ਼ਾਮ ਨੂੰ ਉਹਨਾਂ ਲਈ ਇੰਨੇ ਡੋਕੇ ਲੈ ਗਿਆ ਉਹਨਾਂ ਨੂੰ ਗਲ ਘੋਟੂ ਹੋ ਗਿਆ। ਆਹ ਕਈ ਬੰਦੇ ਏਦਾਂ ਹੀ ਹੁੰਦੇ ਯਾਰ, ਸਹੀ ਗੱਲ। ਓਏ ਮੇਰੇ ਅੱਬੂ ਨੇ ਨਾ ਕਿਸੇ ਕੋਲ ਪੈਸੇ ਲੈਣੇ ਸੀ, ਤੁਹਾਨੂੰ ਮੈਨੂੰ ਯਾਦ ਆ ਗਿਆ, ਤੇ 2.5 ਮਰਲੇ ਦਾ ਸਾਡਾ ਮਕਾਨ ਆ, ਤੇ ਮੇਰੇ ਅੱਬੂ ਨੇ ਕਿਸੇ ਕੋਲ ਪੈਸੇ ਲੈਣੇ ਨੇ, ਕੋਈ 25 30 40 ਹਜ਼ਾਰ 50 ਹਜ਼ਾਰ ਲੈਣਾ ਹੋਏਗਾ। ਉਹਨੇ ਕਿਹਾ ਜੀ ਮੇਰੇ ਕੋਲ ਪੈਸੇ ਨਹੀਂ, ਮੇਰੇ ਕੋਲ ਨਾਰੀਅਲ ਪਏ ਨੇ ਉਹ ਲੈ ਲਓ। ਗੱਡੀ ਪੂਰੀ। ਤੇ ਨਾਰੀਅਲ ਜਿਹੜਾ ਹੁੰਦਾ ਨਾ, ਇੱਕ ਤੇ ਨਾਰੀਅਲ ਹੁੰਦਾ ਨਾ ਵਿੱਚੋਂ ਨਿਕਲਿਆ ਵਾਲ ਜਿਹੜਾ ਪੂਰਾ ਹੁੰਦਾ ਵਾ, ਉਹ ਪੂਰਾ ਡੂੰਘਾ ਗਰਮਾ ਟੈਪ ਹੁੰਦਾ, ਪਾਣੀ ਵੀ ਵਿੱਚ ਨਹੀਂ ਜੱਤ ਨਹੀਂ, ਜੱਤ ਉਹਦੇ ਅੰਦਰੋਂ ਨਿਕਲਦੀ ਹੈ, ਜੱਤ ਤੋਂ ਵੀ ਪਹਿਲੇ ਹਰਾ ਹੁੰਦਾ। ਹਾਂ ਉਹ ਗਰਮਾ ਟੈਪ ਹੁੰਦਾ ਵਾ। ਉਹ ਜਿਹੜਾ ਉਹਦਾ ਬੂਰਾ ਹੁੰਦਾ ਨਾ, ਉਹ ਬੂਰਾ ਮਤਲਬ ਜਦੋਂ ਤੁਸੀਂ ਪੂਰਾ ਨਾਰੀਅਲ ਦੇਖਣਾ ਤਾਂ ਉਹ ਏਡਾ ਵੱਡਾ ਹੁੰਦਾ, ਉਹ ਵੱਡਾ ਸਾਰਾ। ਉਹ ਭਾਜੀ ਗੱਡੀ ਆਈ ਆ ਸਾਡੀ 2.5 ਮਰਲੇ ਦੀ ਐਡੀ ਇੱਕ ਬੈਠਕ ਪੂਰੀ ਭਰ ਗਈ ਹੈ ਨਾਰੀਅਲ ਛੱਤ ਤੱਕ ਲੱਗਿਆ ਇੰਜ ਜਿਹੜੀ ਦਰਵਾਜ਼ਾ ਖੋਲਦੇ ਨਾਰੀਅਲ ਸ਼ੁਰੂ ਹੋ ਰਹੇ ਨੇ ਤੇ ਛੱਤ ਤੱਕ ਜਾ ਰਹੇ ਨੇ, ਭਰ ਗਏ। ਉਹਨੇ ਕਿਹਾ ਜੀ ਪੈਸੇ ਦੇ ਨਹੀਂ ਨੇ ਭਾਈ ਇਹ ਨਾਰੀਅਲ ਲੈ ਲਓ ਜੀ ਉਸਤਾਦ ਜੀ। ਉਦੋਂ ਸਾਨੂੰ ਪਤਾ ਉਹ ਬਹੁਤ ਔਖਾ ਖੁੱਲਦਾ ਬੜਾ ਉਹ ਉੱਪਰੋਂ ਬੂਰਾ ਉਹਦਾ, ਉਹ ਇੱਕ ਟ੍ਰਿਕ ਹੁੰਦਾ ਸਾਨੂੰ ਪਤਾ ਨਹੀਂ, ਅਸੀਂ ਭਾਜੀ ਮਾਸ ਛਲਾਏ ਆ ਜਿਹੜੀਆਂ ਗੁੱਠਲੀਆਂ ਛਿੱਲੀਆਂ ਸਾਡੀਆਂ ਉਹ ਖੁੱਲੇ ਹੀ ਨਾ, ਬੜੀ ਮੁਸ਼ਕਲ ਕਰਾ ਕੇ 10 ਕਿਸੇ ਰਿਸ਼ਤੇਦਾਰ ਨੂੰ ਦੇ, 5 ਕਿਸੇ ਰਿਸ਼ਤੇਦਾਰ ਨੂੰ ਦੇ। ਨਾਰੀਅਲ ਵਾਲਾ ਘਰ ਮਸ਼ਹੂਰ ਹੋ ਗਿਆ ਸਾਡਾ ਮਹੱਲੇ 'ਚ, ਉਹ ਨਾਰੀਅਲ ਵਾਲਾ ਘਰ ਨਹੀਂ, ਉਹਨਾਂ ਦੇ ਨਾਲ ਦੇ ਘਰ ਜਾਣਾ ਸੀ, ਬੈਠਕ 'ਚੋਂ ਮੁੱਕਣ ਹੀ ਨਾ ਬੰਦਾ ਮੁਕਾਏ। ਮੈਂ ਕਿਹਾ ਭਾਈ ਵੈਸੇ ਹੀ ਛੱਡ ਦਿੰਦੇ ਉਹਨਾਂ ਨੂੰ, ਤੁਸੀਂ ਉਹਨੇ ਕਹਿੰਦੇ ਯਾਰ ਕੁਛ ਤੇ ਆਇਆ ਨਾ।
ਲਓ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਇਹਨੇ ਵੀ ਕਿਤੇ ਅੱਬੇ ਨੇ ਵੀ ਇੱਕ ਬੰਦੇ ਕੋ ਪੈਸੇ ਲੈਣੇ ਸੀ, ਉਹਦੇ ਕੋ ਕੱਛੂ ਗੁੰਮੇ ਸੀ, ਇਹਨੇ ਉਹ ਉਹ ਘਰ ਛੱਡਦੇ ਬੱਚੇ ਉਹਨਾਂ ਦੇ ਬਹਿ ਕੇ ਆਏ ਝੂਟੇ ਲੈ ਕਿਚੂ ਕੋ ਮੇਰੇ ਨਾਲ ਬੈਠਕ ਭਰੀ। ਕਹਿੰਦਾ ਇਹ ਕੀ, ਕਹਿੰਦਾ ਭਾਜੀ ਕਰਜ਼ਾ ਲੈਣਾ ਸੀ ਕਿਸੇ ਕੋ, ਉਹਨੇ ਆਹ ਦੇ ਦਿੱਤਾ ਤੇ ਹੁਣ ਮਹੱਲੇ ਵਾਲੇ ਕਹਿ ਰਹੇ ਭਾਜੀ ਤੁਹਾਡਾ ਇੱਕ ਕਰਜ਼ਾ ਇਹਨੂੰ ਵੀ ਗਿਆ ਜੀ। ਅਬਾਸ ਦੇ ਅੱਬੂ ਨੇ ਵੀ ਸਾਡਾ ਕਰਜ਼ਾ ਪੁੱਠਾ ਪਿਆ ਸੀ, ਲੱਤਾਂ ਮਾਰਿਆ ਸੀ, ਮੈਂ ਸਿੱਧਾ ਕੀਤਾ। ਅਬਾਸ ਦੇ ਅੱਬੂ ਨੇ ਵੀ ਕਰਜ਼ਾ ਲੈਣਾ ਸੀ ਇੱਕ ਬੰਦੇ ਕੋਲੋਂ। ਉਹ ਕਹਿੰਦਾ ਭਾਜੀ ਪੈਸੇ ਨਹੀਂ ਯਾਰ, ਲੱਖ ਪਾਥੀ ਪਈ ਹੋ ਚੰਗਾ ਨਹੀਂ ਉਹ ਹੋਟਲ ਸੀ, ਕੰਮ ਆਈ ਬਾਅਦ ਆਹ ਨਹੀਂ ਸਹੀ ਗੱਲ। ਲਓ ਜੀ, ਆਪਣਾ ਬਹੁਤ ਖਿਆਲ ਰੱਖਣਾ ਜੀ ਨਾਜ਼ਰੀਨ। ਥੈਂਕ ਯੂ, ਲਵ ਯੂ। ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰਾਖਾ।